सरदार सुखबीर सिंह जी बादल सरदारियां भोगते फिरते आ बाहरले मुल्कां चों गीड़ी गुड़ी ला के आए आ ते इह रौला पिया सीगा भी शायद बीजेपी के कुछ लीडरां नाल जां चोरी छुपे गुप्त बाहर किसी दलाल नाल गलबात हुई आ भी तुहानूं असीं वजीर बना दिंने आ। लोकां 'च चर्चा यही सीगी भी ये छड्डो भी उन्हां दा गठजोड़ हुंदा जां नहीं हुंदा, ये देखण वाली गल होऊगी भी विकदे किन्ने च काहदे ते विकदे। पंथ तो यह सोचता सी भी जिन्नी इन्हां दी दुर्गति हो रही है कि हुण कदे कदे पंथ की गल भी करन लग गए बादल दल वाले, हो सकता है कि खालिस्तान वाले पासे नूं तुरन। जिवें इन्हां नूं जिहड़ियां मीटिंगां विरोधी पार्टियां दीयां हो रही ने उन्हां ने कंपनी छेड़ी हुई है। ये हुण जिहड़े जिहड़े सियासी दलां नूं बीते दौर विच परां कर बैठे ने उन्हां नाल सांझ पाउणी चाहुंदे। उन्हां दा इह भी आ कि सिੱਖੀ ਨੂੰ ਢਾਹ ਲਾਉਣੀਆਂ। सो पंजाब दे विच अकाली दल दे हत्थ 'च कमांड दे के पंथ दा जे बेड़ा गर्क करवाया जा सकदा फिर आपदा मूंह काहनूं काला कराउणा। जिवें बीजेपी वाले हिंदू हिंदुस्तान का झंडा बुलंद करते हैं, हिंदू राष्ट्र का झंडा बुलंद करते, उवें बादल दल वाले कहण कि आपां गठजोड़ पक्का, पर तुसीं जिद्दन हिंदू राष्ट्र की गल करदे हो असीं सिख राष्ट्र की गल करांगे। पंजाब दे विच आम आदमी पार्टी का राज आ, भावें इहनूं सारे आपां मनदे आ भी ये जिहड़ा RSS की बी टीम ते कोई इहो जिहा चक्कर नहीं जिहदे विच हिंदूत्व इत्थे, क्योंकि हर पोस्ट आ जिहड़ी जदों भी कोई नवीं पोस्ट ते बंदा बैठदा थोड़े दिनां बाद रौला पै जांदा भी इह तां जनसंघ ना जां RSS दा बंदा। परसों धरना होया जिथे कुट कटापा होया मास्टरां दा, ਉਹਦੇ ਵਿੱਚ ਲੋਕਾਂ ਨੂੰ ਚਿੱਠੀਆਂ ਕੱਢਤੀਆਂ ਵੀ ਤੁਸੀਂ ਉੱਥੇ ਧਰਨੇ ਤੇ ਗਏ ਸੀ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਂਦਾ। ਉਹ ਵਿਚਾਰੇ ਪੱਕੇ ਹੋਣ ਨੂੰ ਫਿਰਨ, ਇਹਨੇ ਉਹ ਕੱਚੀਆਂ ਨੌਕਰੀਆਂ ਤੋਂ ਵੀ ਹਟਾਤੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡਾਂ ਦੇ ਵਿੱਚ ਕਈ ਵਾਰੀ ਜਦੋਂ ਕਿਸੇ ਬੰਦੇ ਦੇ ਮਰਨ ਦੀ ਖਬਰ ਉੱਡ ਜੇ ਕਿ ਉਹ ਜਿਉਂਦਾ ਨਿਕਲ ਆਵੇ, ਫਿਰ ਸਾਡੀਆਂ ਮਾਈਆਂ ਬੀਬੀਆਂ ਬੜੇ ਧੜੱਲੇ ਜਿਹੇ ਨਾਲ ਕਹਿਣਗੀਆਂ ਵੀ ਤੇਰੀ ਉਮਰ ਵੱਧ ਗਈ। ਸੋ ਇਹੋ ਜਿਹਾ ਹੀ ਕੁਛ ਲੱਗਦਾ ਜਿਹੜਾ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੇ ਬਾਰੇ ਭਾਰਤੀ ਮੀਡੀਆ ਨੇ, ਹਿੰਦੂ ਕੱਟੜਪੰਥੀਆਂ ਨੇ ਤੇ ਸਿੱਖਾਂ ਦੇ ਦੁਸ਼ਮਣਾਂ ਨੇ ਰੌਲਾ ਪਾਇਆ ਸੀਗਾ ਵੀ ਗੁਰਪਤਵੰਤ ਸਿੰਘ ਪੰਨੂ ਕਾਰ ਐਕਸੀਡੈਂਟ ਦੇ ਵਿੱਚ ਚੜ੍ਹਾਈ ਕਰ ਗਿਆ। ਤੇ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਜਿਵੇਂ ਲਾਈਵ ਵੀਡੀਓ ਦੇ ਵਿੱਚ ਇਹਨਾਂ ਪੰਥ ਦੋਖੀਆਂ ਨੂੰ ਦਰਸ਼ਨ ਦਿਦਾਰੇ ਦੇ ਕੇ, ਇੱਕ ਤਾਂ ਚਲੋ ਇਹਨਾਂ ਦੇ ਮਿਰਚਾਂ ਲੱਗੀਆਂ ਹੋਣਗੀਆਂ, ਦੂਜੇ ਪਾਸੇ ਸਾਡੇ ਪੰਜਾਬ ਦੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ, ਹਰੇਕ ਨੇ ਕਿਹਾ ਹੋਣਾ ਵੀ ਭਾਈ ਪੰਨੂ ਸਾਹਿਬ ਤੁਹਾਡੀ ਤਾਂ ਉਮਰ ਵੱਧ ਗਈ। ਸੋ ਜਿਹੜੀ ਆਪਾਂ ਕੱਲ ਚਰਚਾ ਕਰਦੇ ਸੀਗੇ ਉਹਨੂੰ ਇੱਕ ਖੂਬਸੂਰਤ ਮੋੜ ਜਾਣੀ ਕਿ ਇਸ ਤਰੀਕੇ ਨਾਲ ਮਿਲਿਆ। ਇਹ ਹਵਾ ਸਾਬਤ ਹੋਈ ਆ ਗੁਰਪਤਵੰਤ ਸਿੰਘ ਪੰਨੂ ਚੜ੍ਹਦੀ ਕਲਾ ਵਿੱਚ ਆ। ਤੇ ਇਹ ਗੱਲ ਪੱਕੀ ਆ ਕਿ ਬੀਤੇ ਦੌਰ ਦੇ ਵਿੱਚ, ਬੀਤੇ ਸਮੇਂ ਦੇ ਵਿੱਚ ਕੁਝ ਵਾਰਦਾਤਾਂ ਜਿਹੜੀਆਂ ਇਹੋ ਜਿਹੀਆਂ ਹੋਈਆਂ ਜਿੱਤੋਂ ਬਾਅਦ ਵਿੱਚ ਸਾਡੇ ਪੰਥ ਵਿੱਚ ਇਹ ਗੱਲ ਜਦੋਂ ਆਈ ਕਿ ਪੰਨੂ ਸਾਹਿਬ ਦਾ ਐਕਸੀਡੈਂਟ ਹੋ ਗਿਆ, ਜਿਵੇਂ ਪੁੱਛਗਿੱਛ ਕੀਤੀ ਗਈ, ਇੱਕ ਦੂਜੇ ਨਾਲ ਗੱਲਬਾਤ ਕੀਤੀ ਗਈ, ਇਹ ਤਾਂ ਵਧੀਆ ਲੱਗਿਆ ਕਿ ਕਿਵੇਂ ਕੌਮ ਦੇ ਵਿੱਚ ਇਸ ਵੇਲੇ ਜਿਹੜਾ ਏਕਤਾ ਵਾਲਾ, ਪਿਆਰ ਸਤਿਕਾਰ ਵਾਲਾ ਮਾਹੌਲ ਬਣਿਆ ਹੋਇਆ। ਤੇ ਦੁਸ਼ਮਣ ਜ਼ਰੂਰ ਚਾਹੁੰਦਾ ਹੋਣਾ ਕਿ ਇਹ ਪਾਟੋ ਧਾੜ ਵਧੇ, ਨਫ਼ਰਤ ਵਧੇ, ਪਰ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਇਸ ਘਟਨਾਕ੍ਰਮ ਦੇ ਬਹਾਨੇ ਸਾਨੂੰ ਇਸ ਗੱਲ ਦੀ ਤਸੱਲੀ ਹੋਈ ਆ ਕਿ ਜਿਸ ਤਰੀਕੇ ਨਾਲ ਫੋਨ ਕਰ ਕਰਕੇ ਜਾਂ ਹੋਰ ਸਾਧਨਾਂ ਰਾਹੀਂ ਪੰਨੂ ਸਾਹਿਬ ਦੇ ਬਾਰੇ ਪਤਾ ਕੀਤਾ ਗਿਆ ਤੇ ਤਸੱਲੀ ਜ਼ਾਹਿਰ ਕੀਤੀ ਗਈ, ਇਹ ਇੱਕ ਚੰਗੀ ਗੱਲ ਸੀ। ਖੈਰ ਅੱਜ ਕਈ ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਥੋੜੀ ਥੋੜੀ ਚਰਚਾ ਕਰਾਂਗੇ। ਕੱਲ ਇੱਥੇ ਇਹ ਜਿਹੜੀ ਖਬਰ ਸੀਗੀ ਆਈ ਸੀਗੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰੀਆਂ ਭੋਗਦੇ ਫਿਰਦੇ ਆ, ਬਾਹਰਲੇ ਮੁਲਕਾਂ ਚੋਂ ਗੀੜੀ ਗੁੜੀ ਲਾ ਕੇ ਆਏ ਆ। ਤੇ ਇਹ ਰੌਲਾ ਪਿਆ ਸੀਗਾ ਵੀ ਸ਼ਾਇਦ ਬੀਜੇਪੀ ਦੇ ਕੁਝ ਲੀਡਰਾਂ ਨਾਲ ਜਾਂ ਚੋਰੀ ਛੁਪੇ ਗੁਪਤ ਬਾਹਰ ਕਿਸੇ ਦਲਾਲ ਨਾਲ ਗੱਲਬਾਤ ਹੋਈ ਆ ਵੀ ਤੁਹਾਨੂੰ ਅਸੀਂ ਵਜ਼ੀਰ ਬਣਾ ਦਿੰਨੇ ਆ
ਤੇ ਤੁਸੀਂ ਪੰਜਾਬ ਦੇ ਵਿੱਚ ਆਹ ਲੈ ਲਓ ਤੇ ਸਾਨੂੰ ਆਹ ਦੇ ਦਿਓ। ਉਹ ਜਦੋਂ ਇਹ ਗੱਲ ਚੱਲੀ ਤਾਂ ਸਿੱਖ ਪਰਿਵਾਰਾਂ ਦੇ ਵਿੱਚ, ਪੰਥਕ ਸਭਾ ਦੇ ਵਿੱਚ ਇਹ ਚਰਚਾ ਛਿੜ ਪਈ ਬਈ ਇਹ ਇੱਕ ਤਾਂ ਹੁੰਦੇ ਆ ਉਹ ਵਪਾਰੀ ਜਿਹੜੇ ਆਪਦੇ ਮਾਲ ਦੀ ਪੂਰੀ ਕੀਮਤ ਲੈਂਦੇ, ਪਰ ਜਿਹੋ ਜਿਹਾ ਸੁਖਬੀਰ ਬਾਦਲ ਆ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਆ ਤੇ ਉਹਨੇ ਤਾਂ ਸਸਤਾ ਹੀ ਵਿਕ ਜਾਣਾ। ਤੇ ਲੋਕਾਂ 'ਚ ਚਰਚਾ ਇਹੀ ਸੀਗੀ ਵੀ ਇਹ ਛੱਡੋ ਵੀ ਉਹਨਾਂ ਦਾ ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ, ਇਹ ਦੇਖਣ ਵਾਲੀ ਗੱਲ ਹੋਊਗੀ ਵੀ ਵਿਕਦੇ ਕਿੰਨੇ 'ਚ, ਕਾਹਦੇ ਤੇ ਵਿਕਦੇ। ਸੋ ਇਹ ਗੱਲ ਚੱਲਦੀ ਰਹੀ ਆ ਮੀਡੀਆ ਵਿੱਚ ਵੀ ਬਈ ਇੱਥੇ ਜੀ ਸੁਖਬੀਰ ਬਾਦਲ ਨੂੰ ਇਹ ਆਫਰ ਕੀਤੀ ਗਈ ਆ ਕਿ ਤੁਹਾਨੂੰ ਅਸੀਂ ਖੇਤੀ ਮੰਤਰੀ ਦੀ ਪੋਸਟ ਦੇ ਦਿੰਦੇ। ਉਹ ਗੱਲ ਦੇ ਉੱਤੋਂ ਹੁਣ ਦੋਨੇ ਧਿਰਾਂ ਮੁੱਕਰ ਵੀ ਰਹੀਆਂ ਨੇ ਤੇ ਉਸ ਗੱਲ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵੀ ਸਾਡੀ ਇਹੋ ਜਿਹੀ ਗੱਲ ਕੋਈ ਚੱਲ ਵੀ ਰਹੀ। ਮਤਲਬ ਜਿਵੇਂ ਉਹ ਇਹਨਾਂ ਦਾ ब्राह्मणवादियों का हैगा ना भी बात वो कीजिए हो जिसके 1000 पहलू, कोई तो पहलू बच जाए बात बदलने के लिए। और सुनील जाखड़ नूं प्रधान बनाया, वो भी यही गल कही जाता है कि जी मैनू तो बड़ा पता नहीं हैगा किसी गल का, मेरी जानकारी च तां हजे गठजोड़ बारे कोई गल नहीं। हजे तो यह हैगा भी असीं 23 विधान सभा हलकियां ते चोण लड़ते रहे हैं बीजेपी वालों ते हुण 117 ते लड़नी चाहुंदे आ ते 3 लोक सभा हलकियां तो असीं 13 ते लड़नी चाहुंदे आ। उहदे लई पार्टी नूं मजबूत करन दे लई मैनूं जिम्मेवारी दित्ती गई आ। ते हुण गल इह है भी इह जिहड़ा सुनील जाखड़ आ इह उही आ जिहदा प्यो बलराम जाखड़ ते इह आप भी कांग्रेस विच रहे आ हुण तक। इहनूं बड़ा दुख वा भी मैनूं जदों कैप्टन अमरिंदर सिंह नूं लाया कांग्रेस ने भी उदों मैं मुख मंत्री बनना चाहीदा सीगा, पर मैं तां नहीं बन सकिया क्योंकि मैं हिंदू हाँ। कहता भी हिंदू होने करके मेरी पोस्ट आ जिहड़ी वो चन्नी नूं खो के दे दित्ती गई। सो इस दुख दे विचों ये फिर छाल मार गया बाद विच बीजेपी च। ते हुण बीजेपी दे वल्लों जदों इह इत्थे सरगर्म आ जां होर भी कई कांग्रेसी जिन्हां नूं कांग्रेस विच होण मौके बादल दल वाले सुखबीर बादल हुणी ਜਿਹੜਾ ਅਸੀਂ ਕਾਂਗਰਸ ਦੇ ਨਾਲ ਜਿਹੜੇ ਸਿੱਖਾਂ ਦੇ ਸੰਬੰਧ ਆ ਉਹਦੀ ਕਰਕੇ ਵਿਰੋਧ ਵਿੱਚ ਦੇਖਦੇ ਸੀਗੇ ਤੇ ਬੀਜੇਪੀ ਨਾਲ ਕਿਉਂਕਿ ਬਹੁਤ ਮੁਹੱਬਤ ਵਾਲੇ ਰਿਸ਼ਤੇ ਰਹੇ ਨੇ। ਹੁਣ ਇਹੀ ਬੰਦੇ ਜਿਹੜੇ ਨੇ ਉਸ ਬੀਜੇਪੀ 'ਚ ਚਲੇ ਗਏ ਆ ਜਿਹਦੇ ਨਾਲ ਇਹਨਾਂ ਦਾ ਹੁਣ ਤੱਕ ਸਾਂਝ ਰਹੀ ਆ ਤੇ ਗਾਹਾਂ ਵੀ ਇਹ ਦੇਖ ਰਹੇ ਨੇ ਵੀ ਕਦੋਂ ਸਾਨੂੰ ਉਹ ਬੁਰਕੀ ਪਾਉਂਦੇ ਆ ਤੇ ਕਦੋਂ ਅਸੀਂ ਭੱਜ ਕੇ ਜਾ ਕੇ ਦੁਬਾਰਾ ਜਿਹੜਾ ਹੈਗਾ ਗੱਠਜੋੜ ਦਾ ਰੌਲਾ ਪਾਉਂਦੇ ਆ। ਖੈਰ ਜਿਹੜੀ ਆਉਣ ਵਾਲੇ ਸਮੇਂ ਦੀ ਰਾਜਨੀਤੀ ਆ ਉਹ ਕਿੱਧਰ ਨੂੰ ਜਾਂਦੀ ਆ ਉਹ ਇੱਕਦਮ ਕੋਈ ਗੱਲ ਕਹਿਣੀ ਮੁਸ਼ਕਲ ਆ। ਸਮਝੌਤਾ ਹੋ ਵੀ ਸਕਦਾ, ਸਮਝੌਤਾ ਰਹਿ ਵੀ ਸਕਦਾ ਵੀ ਨਾ ਹੋਵੇ, ਕਿਉਂਕਿ ਜਿਹੜੇ ਲੀਡਰ ਬਾਦਲ ਪਰਿਵਾਰ ਤੋਂ ਦੁਖੀ ਹੋ ਕੇ ਮਨਜਿੰਦਰ ਸਿੰਘ ਸਰਸੇ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ ਜਾਂ ਹੋਰ ਬੀਜੇਪੀ 'ਚ ਗਏ ਨੇ ਉਹ ਬੜੇ ਔਖੇ ਨੇ ਕਿ ਵੀ ਅਸੀਂ ਜੀ ਇਹ ਨਹੀਂ ਗੱਲ ਬਰਦਾਸ਼ਤ ਕਰ ਸਕਦੇ। ਦੂਸਰਾ ਜਿਹੜੇ ਪੁਰਾਣੇ ਬੀਜੇਪੀ ਦੇ ਘਲਾਟੀਏ ਨੇ ਜਿਨ੍ਹਾਂ ਨੂੰ ਇੰਨੇ ਲੰਮੇ ਅਰਸੇ ਤੋਂ ਪੰਜਾਬ ਦੇ ਵਿੱਚ ਜੁੱਤੀਆਂ ਘਸਾਉਂਦਿਆਂ ਨੂੰ ਆਹ ਦਿਨ ਆਏ ਨੇ, ਹੁਣ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੇ ਨਵੇਂ ਲੈ ਕੇ ਆਉਂਦੇ ਨੇ ਕਿ ਸੁਨੀਲ ਜਾਖੜ ਵਰਗੇ ਜਾਂ ਕੈਪਟਨ ਵਰਗੇ ਇਹਨਾਂ ਨੂੰ ਸਾਡੇ ਸਿਰ ਦੇ ਉੱਤੇ ਸਵਾਰ ਕੀਤਾ ਜਾ ਰਿਹਾ। ਤੇ ਇਹਨਾਂ ਦੀ ਜਿਹੜੀ ਸੀਗੀ ਉਦੋਂ ਵੀ ਚਾਂਦੀ ਸੀ ਜਦੋਂ ਇਹ ਕਾਂਗਰਸ ਵਿੱਚ ਹੁੰਦੇ ਸੀਗੇ ਕੈਪਟਨ ਵਰਗੇ ਤੇ ਜਾਖੜ ਵਰਗੇ, ਤੇ ਹੁਣ ਫੇਰ ਇਹਨਾਂ ਦੀ ਚੜ੍ਹਾਈ ਹੋਊਗੀ। ਤਾਂ ਇਹ ਵੀ ਇੱਕ ਇਹਨਾਂ ਦਾ ਪੱਖ ਹੈ। ਇਵੇਂ ਹੀ ਜਿਹੜੇ ਬਹੁਤ ਸਾਰੇ ਆਗੂ ਅਕਾਲੀ ਦਲ ਬਾਦਲ ਤੋਂ ਦੁਖੀ ਹੋ ਕੇ ਢੀਂਡਸੇ ਵਰਗੇ, ਬੀਬੀ ਜਗੀਰ ਕੌਰ ਵਰਗੇ ਇਹ ਸੋਚੀ ਬੈਠੇ ਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਸਾਡੇ ਘੁੱਗੀ ਲੋਟ ਆ ਜਾਣੀ ਆ ਤੇ ਅਸੀਂ ਭਾਜਪਾ ਨੂੰ ਰਾਜਨੀਤਿਕ ਵੋਟਾਂ ਜਿਹੜੀਆਂ ਨੇ ਉਹ ਦੇ ਦਿਆਂਗੇ ਤੇ ਸ਼੍ਰੋਮਣੀ ਕਮੇਟੀ ਲੈ ਲਿਆਂਗੇ। ਇਹ ਚੀਜ਼ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਇਹ ਗੱਲ ਮਨਜ਼ੂਰ ਨਹੀਂ ਹੋਣੀ। ਆ ਹੁਣੇ ਸੰਗਰੂਰ ਵਾਲੀ ਤੇ ਜਲੰਧਰ ਵਾਲੀ ਜਿਹੜੀ ਚੋਣ ਹੋ ਕੇ ਹਟੀ ਹੈ, ਇਹਨਾਂ ਦੋਨਾਂ ਚੋਣਾਂ ਮੌਕੇ ਜਿਹੜੇ ਬਾਦਲ ਪਰਿਵਾਰ ਤੋਂ ਬਾਗੀ ਹੋਏ ਅਕਾਲੀਆਂ ਨੇ ਭਾਜਪਾ ਦਾ ਸਾਥ ਸਹਿਯੋਗ ਦਿੱਤਾ, ਉਹਨਾਂ ਨੂੰ ਇੰਨੀ ਜਲਦੀ ਸ਼ਾਇਦ ਬੀਜੇਪੀ ਵਾਲੇ ਨਾਰਾਜ਼ ਨਾ ਕਰਨਾ ਚਾਹੁਣ। ਤੇ ਜਿਸ ਹਿਸਾਬ ਦੇ ਨਾਲ ਇਹ ਗੱਲ ਚੱਲ ਰਹੀ ਸੀਗੀ ਵੀ ਉਹ ਤਾਂ ਜੀ ਸੌਦਾ ਬਸ ਸਿਰੇ ਚੜ੍ਹਨ ਹੀ ਵਾਲਾ ਵਾ, ਕਿਉਂਕਿ ਕੱਲ ਵੀ ਕੋਰ ਕਮੇਟੀ ਜਿਹਨੂੰ ਕਹਿੰਦੇ ਆ ਬਾਦਲ ਪਰਿਵਾਰ ਨੇ ਉਹਨਾਂ ਨੂੰ ਸੱਦਿਆ ਹੋਇਆ ਸੀ। ਅੱਜ ਵੀ ਚੰਡੀਗੜ੍ਹ ਬੜੀ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਧਾਨ ਸੱਦੇ ਹੋਏ ਸੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਸੁਖਬੀਰ ਬਾਦਲ ਨੇ ਉੱਥੇ ਕੋਈ ਐਲਾਨ ਕਰਨਾ ਹੋਵੇ,
पर वो हुण कहता नहीं मैं तो बाहर गेड़ा गूड़ा ला के आया, मैं तो इन्हां दे नाल वैसे ही जफ्फियां पप्पियां करनियां सीगियां, कोई इहो जी गल नहीं है। खैर जिहड़ा मसला वो ये आ भी जेकर ये गठजोड़ दुबारा हुंदा है ਤਾਂ ਇਹ ਸਾਡੇ ਹਿੱਤਾਂ ਲਈ, ਖਾਲਸਾ ਪੰਥ ਲਈ ਬਹੁਤ ਖਤਰਨਾਕ ਸਾਬਤ ਹੋਏ। ਆਪਾਂ ਨੂੰ ਪਤਾ ਹੈ ਕਿ ਪਹਿਲੋਂ ਹੀ ਇਹ ਜਿਹੜੇ ਬਾਦਲ ਦਲ ਵਾਲੇ ਨੇ ਇਹਨਾਂ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਬੀਜੇਪੀ ਨੂੰ ਜਾਂ ਹਿੰਦੂਤਵਾ ਨੂੰ, ਹਿੰਦੂ ਵੋਟ ਬੈਂਕ ਲੈਣ ਲਈ ਜੋ ਕੁਝ ਕੀਤਾ, ਜਿਹਦੇ ਚੋਂ ਡੇਰਾ ਸਰਸਾ ਵਾਲੇ ਵਰਗੇ ਜਾਂ ਹੋਰ ਐਂਟੀ ਪੰਥਕ ਜਿੰਨਾ ਲਾਣਾ ਸੀਗਾ ਹਿੰਦੂ ਕੱਟੜਪੰਥੀ, ਇਹਨਾਂ ਸਾਰਿਆਂ ਨੂੰ ਖੁੱਲ੍ਹਾਂ ਦਿੱਤੀਆਂ ਵੀ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਿੱਖੀ ਦੀ ਜਾਂ ਸਿੱਖ ਜਜ਼ਬਾਤਾਂ ਦੀ ਕੋਈ ਪਰਵਾਹ ਨਾ ਕਰੋ। ਇਹ ਜਿਹੜਾ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਇਹਨਾਂ ਕੋਲੇ ਰਾਜ ਗੱਦੀ ਸੀ, ਤੇ ਅੱਜ ਜਿਵੇਂ ਇਹ ਦੁਬਾਰਾ ਇਹ ਸੌਦਾ ਮਾਰਨ ਨੂੰ ਫਿਰਦੇ ਆ ਤੇ ਲੋਕ ਕਹਿੰਦੇ ਨੇ ਵੀ ਜਿਹੜੀਆਂ ਮਸ਼ੀਨਾਂ ਨਾਲ ਵੋਟਾਂ ਪਾਈਆਂ ਜਾਂਦੀਆਂ ਨੇ ਉਹਦੇ ਨਾਲ ਗੜਬੜ ਕਰਕੇ ਬੀਜੇਪੀ ਵਾਲੇ ਸੱਤਾ ਲੈ ਲੈਂਦੇ ਆ, ਤੇ ਜੇ ਕੱਲ ਕਲਾਂ ਨੂੰ ਬੀਜੇਪੀ ਦਾ ਇਹਨਾਂ ਨਾਲ ਸਾਂਝ ਗੱਠਜੋੜ ਹੋਵੇ, ਸੱਤਾ 'ਚ ਆ ਜਾਣ, ਤਾਂ ਉਸ ਮੌਕੇ ਸਾਫ਼ ਗੱਲ ਆ ਕਿ ਪਹਿਲਾਂ ਨਾਲੋਂ ਜ਼ਿਆਦਾ ਕੰਮ ਸਾਡਾ ਔਖਾ ਹੋ ਜਾਣਾ ਪੰਥ ਦਾ। ਪਹਿਲਾਂ ਤਾਂ ਵੱਡਾ ਬਾਦਲ ਸੀਗਾ, ਮਾੜੀ ਮੋਟੀ ਉਹਨੂੰ ਸ਼ਰਮ ਸੀਗੀ, ਮੈਂ ਤਲਵੰਡੀ ਵਰਗਿਆਂ ਨਾਲ ਰਿਹਾ, ਮੈਂ ਟੌੜਾ ਸਾਹਿਬ ਵਰਗਿਆਂ ਨਾਲ ਰਿਹਾ, ਚੱਲ ਠੀਕ ਆ ਮੈਂ ਤਾਂ ਜਿਹੋ ਜਿਹਾ ਹੈਗਾ ਸੋ ਹੈਗਾ, ਪਰ ਮੈਂ ਉਹਨਾਂ ਦੇ ਨਾਲ ਰਿਹਾ ਹੁਣ ਕਰਕੇ ਮਾੜੀ ਮੋਟੀ ਗੱਲ ਕਰਦਾ ਰਵਾਂ ਕੌਮ ਦੀ ਪੰਥ ਦੀ, ਉਹਨੂੰ ਮਾੜਾ ਮੋਟਾ ਸੀਗਾ। ਪਰ ਹੁਣ ਜਿਹੜੇ ਨੇ ਆਹ ਮਤਲਬ ਜਵਾਨ ਇਹਨੇ ਪੈਦਾ ਕੀਤੇ ਸੁਖਬੀਰ ਬਾਦਲ ਨੇ, ਇਹਦੇ ਵਾਲੇ ਟੋਲੇ ਨੂੰ ਤਾਂ ਕੋਈ ਸ਼ਰਮ ਹੈ ਹੀ ਨਹੀਂ। ਇਹਨਾਂ ਨੇ ਤਾਂ ਖਾਲਸਾ ਪੰਥ ਦੇ ਹਿੱਤਾਂ ਦੀ ਬਲੀ ਦੇ ਦੇਣੀ। ਸੋ ਪੰਥ ਲਈ ਇਹ ਬਹੁਤ ਖਤਰਨਾਕ ਹੋਏਗਾ। ਹੁਣ ਇੱਕ ਪਾਸੇ ਤਾਂ ਸਿਆਣਾ ਜਿਹੜਾ ਵਪਾਰੀ ਹੁੰਦਾ ਉਹ ਸਾਰੇ ਰਾਹ ਸਾਰੀਆਂ ਗੱਲਾਂ ਦੇਖ ਕੇ ਸੌਦਾ ਕਰਦਾ, ਜੇਕਰ ਕੋਈ ਹੋਰ ਲੀਡਰ ਹੋਵੇ ਉਹਨੇ ਪਹਿਲਾਂ ਇਹ ਦੇਖਣਾ ਕਿ ਇਹ ਜਿਹੜੇ ਬੀਜੇਪੀ ਵਾਲੇ ਨੇ ਇਹਨਾਂ ਦੇ ਸਿਆਸੀ ਹਾਲਾਤ ਹੈ ਕਿਹੋ ਜਿਹੇ। ਹਕੀਕਤ ਇਹ ਆ ਕਿ ਦਮ ਗੱਜੇ ਜਿੰਨੇ ਮਰਜ਼ੀ ਮਾਰੀ ਜਾਣ, ਪਰ ਜਿਹੜੀਆਂ ਸਾਊਥ ਵੱਲ ਵੋਟਾਂ 'ਚ ਕਰਨਾਟਕਾ ਵਾਲੇ ਪਾਸੇ ਇਹਨਾਂ ਨੂੰ ਲੋਕਾਂ ਨੇ ਖੀਰ ਖਵਾਈ ਆ ਨਾ, ਤੇ ਜਿਵੇਂ ਇਹਨਾਂ ਨੂੰ ਜਿਹੜੀਆਂ ਮੀਟਿੰਗਾਂ ਵਿਰੋਧੀ ਪਾਰਟੀਆਂ ਦੀਆਂ ਹੋ ਰਹੀਆਂ ਨੇ ਉਹਨਾਂ ਨੇ ਕੰਪਨੀ ਛੇੜੀ ਹੋਈ ਆ। ਇਹ ਹੁਣ ਜਿਹੜੇ ਸਿਆਸੀ ਦਲਾਂ ਨੂੰ ਬੀਤੇ ਦੌਰ ਵਿੱਚ ਪਰਾਂ ਕਰ ਬੈਠੇ ਨੇ ਉਹਨਾਂ ਨਾਲ ਸਾਂਝ ਪਾਉਣੀ ਚਾਹੁੰਦੇ, ਪਰ ਇਹ ਗੱਲ ਯਕੀਨਨ ਹੈ ਕਿ ਜਿਹੜੇ ਸਿਆਸੀ ਦਲ ਨਾਲ ਇਹਨਾਂ ਦੀ ਸਾਂਝ ਰਹੀ ਆ ਸ਼ਰਦ ਪਵਾਰ ਆ, ਇਹਨੇ ਵੀ ਇਹ ਗੱਲ ਕਹੀ ਆ ਵੀ ਭਾਜਪਾ ਦੇ ਹਰ ਭਾਈਵਾਲ ਨੂੰ ਸਿਆਸੀ ਤਬਾਹੀ ਦਾ ਸਾਹਮਣਾ ਕਰਨਾ ਪਿਆ, ਜਿਹਦੇ ਜਿਵੇਂ ਅਸੀਂ ਪੰਜਾਬ ਦੇ ਪਿੰਡਾਂ 'ਚ ਕਹਿੰਦੇ ਹੁੰਦੇ ਆ ਬਈ ਯਾਰ ਪਚਾਦਾ ਹੈ, ਵੀ ਤੇਰਾ ਜਿਹੜਾ ਮਿੱਤਰ ਆ ਉਹ ਪਚਾਦਾ ਜਾਣੀ ਕਿ ਬਾਹਮਣ ਬਾਣੀਆਂ, ਜਾਣੀ ਕਿ ਹਿੰਦੂ ਤਵਾ ਲਾਲਾ ਭੋਲਾ ਆੜਦੀ ਆ, ਯਾਰ ਪਚਾਦਾ ਜੇ ਭੱਜਣਾ ਤਾਂ ਬਾਦਲਾ ਨੇ ਖਾਦਾ ਹੀ ਖਾਦਾ। ਤੋ ਜਿਨ੍ਹਾਂ ਨੇ ਇਹ ਲਾਰਿਆਂ ਭੋਲਿਆਂ ਨਾਲ ਭਾਜਪਾ ਵਾਲਿਆਂ ਨਾਲ ਸਿਆਸੀ ਸਾਂਝ ਪਾ ਲਈ, ਆ ਸ਼ਰਦ ਪਵਾਰ ਪਿੱਟਦਾ ਫਿਰਦਾ ਬਈ ਇਹਨਾਂ ਨੇ ਮੇਰੇ ਪਰਿਵਾਰ ਨੂੰ ਹੀ ਪੱਟ ਕੇ ਕਿਵੇਂ ਮੇਰੇ ਭਤੀਜੇ ਅਜੀਤ ਪਵਾਰ ਤੋਂ ਬਗਾਵਤ ਕਰਾ ਕੇ ਮੇਰਾ ਜਿਹੜਾ ਸੀਗਾ ਕੰਮ ਸਿਆਸੀ ਤੌਰ ਤੇ ਖਤਮ ਕਰਤਾ, ਤੇ ਸਰਕਾਰ ਜਿਹੜੀ ਆ ਮਹਾਰਾਸ਼ਟਰ ਦੇ ਵਿੱਚ ਭਾਜਪਾ ਤੇ ਸ਼ਿਵ ਸੈਨਾ ਦੀ ਬਣ ਜਾ ਰਹੀ। ਤੋ ਇਸ ਤਰੀਕੇ ਨਾਲ ਇਹਨਾਂ ਨੇ ਸਾਰਿਆਂ ਨੂੰ ਵਰਤਿਆ ਜ਼ਰੂਰ ਆ, ਤੇ ਬੀਜੇਪੀ ਵਾਲਿਆਂ ਦੇ ਬਾਕੀ ਸਾਰਿਆਂ ਦੇ ਨਾਲ ਵਰਤਣ ਵਰਤਾਉਣ ਦਾ ਜਿਹੜਾ ਚੱਕਰ ਸੀ ਉਹ ਸਿੱਖਾਂ ਨੂੰ, ਅਕਾਲੀ ਦਲ ਨੂੰ ਸਮਝ ਨਹੀਂ ਸੀ ਲੱਗਦਾ ਵੀ ਇੱਥੇ ਕਾਹਤੋਂ ਇਹ ਨਹੀਂ ਇਉਂ ਕਰ ਸਕਦੇ ਜਾਂ ਕਰਦੇ ਵੀ ਸਰਕਾਰ ਬਣਾਉਣ ਆਪਦੀ। ਇੱਥੇ ਚੱਕਰ ਇਹ ਸੀ ਵੀ ਇੱਥੇ ਇਹਨਾਂ ਨੇ ਪੰਥ ਨੂੰ ਖਾਣਾ, ਭਾਗਵੇਂ ਬ੍ਰਿਗੇਡ ਦਾ, RSS ਦਾ, ਬੀਜੇਪੀ ਨੂੰ ਮੂਹਰੇ ਲਾ ਕੇ ਬਾਕੀ ਸਿਆਸਤ ਕਰਨ ਦਾ ਜਾਂ ਭਾਰਤ ਵਿੱਚ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਾਉਣ ਦਾ ਤਾਂ ਹੈਗਾ ਹੀ ਆ, ਪਰ ਉਹਨਾਂ ਦਾ ਇਹ ਵੀ ਆ ਕਿ ਸਿੱਖੀ ਨੂੰ ਢਾਹ ਲਾਉਣੀਆਂ। ਸੋ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਹੱਥ 'ਚ ਕਮਾਂਡ ਦੇ ਕੇ ਪੰਥ ਦਾ ਜੇ ਬੇੜਾ ਗਰਕ ਕਰਵਾਇਆ ਜਾ ਸਕਦਾ, ਫਿਰ ਆਪਦਾ ਮੂੰਹ ਕਾਹਨੂੰ ਕਾਲਾ ਕਰਾਉਣਾ। ਸੋ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਰਾਸ਼ਟਰੀ ਸਿੱਖ ਸੰਗਤ ਦਾ ਬਦਲਵਾਂ ਰੂਪ ਬਣਾ ਕੇ ਧਰਤਾ ਸੀ ਬਾਦਲ ਦਲ ਨੂੰ, ਉਹ ਉਸੇ ਰਾਹ ਹੁਣ ਇਹ ਫੇਰ ਤੁਰਨ ਨੂੰ ਤਿਆਰ ਬੈਠੇ ਆ। ਤੇ ਪੰਥ ਤਾਂ ਇਹ ਸੋਚਦਾ ਸੀ ਵੀ ਜਿੰਨੀ ਇਹਨਾਂ ਦੀ ਦੁਰਗਤੀ ਹੋ ਰਹੀ ਆ ਤੇ ਹੁਣ ਕਦੇ ਕਦੇ ਪੰਥ ਦੀ ਗੱਲ ਵੀ ਕਰਨ ਲੱਗ ਗਏ ਆ ਬਾਦਲ ਦਲ ਵਾਲੇ, ਹੋ ਸਕਦਾ ਹੈ ਕਿ ਖਾਲਿਸਤਾਨ ਵਾਲੇ ਪਾਸੇ ਨੂੰ ਤੁਰਨ, ਪਰ ਇਹਨਾਂ ਨੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਉਸੇ ਤਨਖਾਹ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦੇਣੇ। ਖੈਰ ਭਵਿੱਖ ਦੇ ਵਿੱਚ ਕਿੱਧਰ ਨੂੰ ਜਾਂਦੇ ਆ ਉਹ ਤਾਂ ਗੱਲ ਵੱਖਰੀ ਆ, ਪਰ ਸਾਡੇ ਇੱਕ ਸੱਜਣ ਨੇ ਕਿਹਾ ਕਿ ਜੀ ਤੁਸੀਂ ਕੋਈ ਸੁਝਾਅ ਜ਼ਰੂਰ ਦੇਵੋ, ਚਾਹੇ ਉਹ ਕੋਈ ਗੱਲ ਬਣੇ ਚਾਹੇ ਨਾ ਬਣੇ। ਲੋ ਭਾਈ ਸੁਝਾਅ ਦੇਣ ਨੂੰ ਸਾਡਾ ਕਿਹੜਾ ਕਿਤੇ ਜ਼ੋਰ ਲੱਗਦਾ, ਸੁਝਾਅ ਅਸੀਂ ਦੇ ਦਿੰਦੇ।
जे सुखबीर बादल अकल मौत वाला होवे ते ओहदा टोला जिहड़ा जुंडली आ ओहनूं कोई माड़ी मोटी पंथ ते पंजाब प्रति होवे, सब तो पहला तां ओह एक प्रोग्राम लीकण के सारे पंजाब दा असीं पैदल मार्च रखिया होया जी, भी चार चलो 2 महीने ठहर के कर लो, जो हुण तां गर्मी है ना, इन्हां तों ताप झੱਲ नहीं होना हैगा, बई असीं सारे पंजाब दे गुरुद्वारा साहिबान पिंडां शहरां विच गेड़ा देवांगे ते माफी मंगांगे सातों ये गलती हुई जिहड़ी बीते दौर दे विच। फिर अकाल तख्त साहिब ते पेश होके भुल बख्शा के जो भी कुछ है वो आपदा पहलों तो उत्थों सुरखरू हो। फिर उस तो अगली गल है बई बीजेपी नाल गठजोड़ कीते बगैर इन्हां दा गुजारा नहीं, वो असीं पहलों ही मान लैंदे, पर एक सौदा वो हुंदा जिहदे च पंथ नूं नुकसान होना होवे, एक हुंदा पंथ नूं फायदे वाला। इन्हां तो कोई आस तां है नहीं, पर क्योंकि सुझाव देना, सो सुझाव असीं इह दिंदे आ कि जिवें बीजेपी वाले हिंदू हिंदुस्तान का झंडा बुलंद करते हैं, हिंदू राष्ट्र का झंडा बुलंद करते, उवें बादल दल वाले कहण कि आपां गठजोड़ पक्का, पर तुसीं जिवें हिंदू राष्ट्र की गल करदे हो असीं सिख राष्ट्र की गल करांगे। जिवें तुसीं साधवी प्रज्ञा वर्गियां नूं मैंबर पार्लीमेंट बनाउंदे फिरदे हो, उवें जिहड़े साडी कौम दे योधे आ असीं उन्हां दी पैरवाई करांगे। जिवें तुसीं सारे भारत विच हिंदी का बोलबाला करना चाहुंदे हो, असीं पंजाब दे विच पंजाबी बोली का बोलबाला करांगे। जिवें तुसीं सारे मुल्क दे विच हिंदू धर्म का बोलबाला करना चाहुंदे हो, असीं पंजाब दे विच पंथ का सिੱਖੀ का बोलबाला करना चाहांगे। तो दोनों का एजेंडा जिहड़ा हैगा वो ये होवे कि तुसीं सिੱਖੀ दी चढ़दी कला करन लई सानूं ना टोकिओ, असीं तुहानूं सारे भारत च पंजाब तो बाहर हिंदू मत की जिहड़ी चढ़दी कला तुसीं करनी चाहुंदे हो तो नहीं रोकदे। सो अपना गठजोड़ आ, पर जे तुसीं सातों उल्ट गठजोड़ कराउणा चाहुंदे आ भी असीं सिੱਖੀ ਦੀਆਂ जड़ां वड्ढणीਆਂ ते तुहानूं असीं नाल रखना, फिर ये काम नहीं चलना। हुण ये तां हो गया साडा सुझाव, पर यह सुझाव कित्थे बादल परिवार नूं सूत बैठदा, उन्हां नूं तां सत्ता दींदी है, उन्हां ने पंथ तो की लैणा, उन्हां लई तां कौम दीआं बेड़ियां च बट्टे पा के आपदी सियासी जिहड़ी चौधर आ वो चलाउण तिक्कर मतलब। खैर जे किते अकल मौत होवे तां सुखबीर बादल 100 फड़े काश्तकार बरादरियां दे जिमीदार परिवारां दे बच्चे, 100 फड़े गैर काश्तकार बरादरियां दे, उन्हां नूं भविख वास्ते तैयार करे। बई आपां हर हलके विच श्रोमणी कमेटी की चोण इहनूं लड़ाउणी है, अज तो 10-15 साल बाद इहनूं आपां MLA की चोण लड़ावांगे, इहनूं MP की चोण लड़ावांगे। सो जिहड़ा इस तरीके नाल 200 अज दी तरीक विच तां ओह 18-19 साल के बच्चे ले लो, पर जदों 10-15 साल बाद वो मैच्योर हो जाणगे, जदों उन्हां दा आपदा प्रभाव बनिया होऊगा, उदों तक्कर सुखबीर बादल दे बेटे नूं जदों तुसीं पंथ विच लॉन्च करोगे उदों उहदे काम वो आ जाणगे अनंतवीर सिंह बादल दे, अनंतवीर है शायद उहदा नाम, भी ये हुण जिहड़ा वड्डा बादल आ जिवें उहने आपदे पुੱਤ नूं सुखबीर सिंह बादल नूं लॉन्च कीता सी, उवें जदों आपदे पुੱਤ नूं प्रकाश सिंह बादल दे पोते नूं लॉन्च करना होवे सुखबीर बादल ने, उदों उहदे लई पंथ नूं कौम नूं समर्पित 100 सिख जिहड़ा है जिहदे च बीबियां लाजमी होणीਆਂ ਚਾਹੀਦੀਆਂ ने, जिहदे विच काश्तकार ते गैर काश्तकार बरादरीआं, क्योंकि यह बड़ा जरूरी है। सारे जिहड़े खालसा पंथ के शेड्स ने अड्ड अड्ड सारे तरह के लोगों नूं नाल लैके, पर यह गल्लां ये बादल परिवार नूं कित्थे ये तां जहर वर्गियां लगदियां ने, उन्हां दा तां सिद्धा जिहा काम आ जी ये गल्लां नूं छड्डो तुसीं, असीं तां सानूं सत्ता किवें मिलूगी ये गल चाहीदी आ, पंथ डुबदा मरदा पंथ दा भविख, इन्हां ने तां फैडरेशन दा बेड़ा गर्क करता। फैडरेशन मेहता, फैडरेशन भोमा, फैडरेशन पीर मुहम्मद, फैडरेशन गरेवाल, 35-40 फैडरेशनां बनातियां भी ये किते उवें जिवें पहिला किते फैडरेशन की ताकत हुंदी सी उवें किते इकट्ठे होके कोई गल ना कर बैठण। तो जिहड़े इन्हां ने उहदे मुकाबले ते SOI स्टूडेंट्स ऑर्गेनाइजेशन ऑफ इंडिया बनाती भी सिख जिहड़े ने उन्हां नूं सिੱਖੀ च परपक्क नहीं होण देना, उन्होंने रोडे भोडे नशेड़ी अजाश बदमाश बनाने वाले राह तोरन। खैर इन्हां दी सियासत वा जिहड़ी उहदे विच कोई भविख बहुता ज्यादा लोकां नूं दिखदा नहीं, पर आपदे वल्लों पूरा जोर ला रहा सुखबीर सिंह बादल के असीं हुण कांग्रेस तां जिहड़ी आ ओह इत्थे टुट रही आ ते बीजेपी अकाली गठजोड़ जिहड़ा है वो आम आदमी पार्टी दे पैरल किसी हालत विच आ जावे, पर अजे दिल्ली बड़ी दूर है। ये तो अगला जिहड़ा नुकता जिहदे बारे
ਆਪਾਂ ਨੂੰ ਚਰਚਾ ਕਰਨੀ ਬਣਦੀ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਆ, ਭਾਵੇਂ ਇਹਨੂੰ ਸਾਰੇ ਆਪਾਂ ਮੰਨਦੇ ਆ ਵੀ ਇਹ ਜਿਹੜਾ ਆਰਐਸਐਸ ਦੀ ਬੀ ਟੀਮ ਤੇ ਕੋਈ ਇਹੋ ਜਿਹਾ ਚੱਕਰ ਨਹੀਂ ਜਿਹਦੇ ਵਿੱਚ ਹਿੰਦੂਤਵਾ ਇੱਥੇ, ਕਿਉਂਕਿ ਹਰ ਪੋਸਟ ਆ ਜਿਹੜੀ ਜਦੋਂ ਵੀ ਕੋਈ ਨਵੀਂ ਪੋਸਟ ਤੇ ਬੰਦਾ ਬੈਠਦਾ ਥੋੜੇ ਦਿਨਾਂ ਬਾਅਦ ਇਹ ਰੌਲਾ ਪੈ ਜਾਂਦਾ ਵੀ ਇਹ ਤਾਂ ਜਨਸੰਘ ਨਾਲ ਜਾਂ ਆਰਐਸਐਸ ਦਾ ਬੰਦਾ। ਖੈਰ ਗੱਲ ਇਹ ਹੈ ਵੀ ਭਗਵੰਤ ਮਾਨ ਪਹਿਲਾਂ ਗੱਪਾਂ ਗੁੱਪਾਂ ਮਾਰ ਕੇ ਚੁਟਕਲੇ ਚਟਕਲੇ ਸੁਣਾ ਕੇ ਬੜਾ ਮਨੋਰੰਜਨ ਕਰਦਾ ਰਿਹਾ। ਹੁਣ ਵੀ ਕਈ ਵਾਰ ਜਦੋਂ ਇੱਥੇ ਘਰੇ ਮੈਂ ਨਿਆਣਿਆਂ ਦਾ ਦਿਲ ਪਰਚਾਵਾ ਕਰਨਾ ਹੋਵੇ YouTube ਤੇ ਉਹਦਾ ਜੁਗਨੂ ਹਾਜ਼ਰ ਹੈ ਕੱਢ ਕੇ ਲਾ ਦਿੰਦਾ, ਫਿਰ ਸਾਡੇ ਨਿਆਣੇ ਬੜੇ ਖੁਸ਼ ਹੁੰਦੇ ਆ, ਹੱਸਦੇ ਆ ਵੀ ਦੇਖੋ ਜੀ ਕਿਹੋ ਜਿਹੀਆਂ ਇਹ ਗੱਲਾਂ ਮਾਰਦਾ। ਫਿਰ ਦੱਸੀਦਾ ਇਹਨਾਂ ਨੂੰ ਵੀ ਇਹ ਆਪਣਾ ਮੁੱਖ ਮੰਤਰੀ ਹੈ। ਕੋ ਗੱਪਾਂ ਗੁੱਪਾਂ ਮਾਰ ਕੇ ਜਿਸ ਬੰਦੇ ਨੇ ਸਾਰੀ ਉਮਰ ਕੱਢੀ ਹੋਵੇ ਹੁਣ ਵੀ ਉਹ ਗੱਪ ਮਾਰਨੇ ਛੱਡ ਨਹੀਂ ਸਕਦਾ, ਕਿਉਂਕਿ ਆਦਤ ਬਣ ਜਾਂਦੀ ਹੈ। ਹੁਣ ਉਹਨੇ ਪਿੱਛੇ ਜੇ ਗਪੌੜਾ ਛੱਡਤਾ, ਕਹਿੰਦਾ ਇੱਥੇ BMW ਕਾਰਾਂ ਦੀ ਜਿਹੜੀ ਫਰਮ ਆ ਉਹਨਾਂ ਨੇ ਪੰਜਾਬ ਦੇ ਵਿੱਚ ਬਸ ਆਪਦਾ ਕੰਮ ਤੋੜ ਲੈਣਾ ਤੇ ਇੱਥੇ ਬੇਰੁਜ਼ਗਾਰੀ ਖਤਮ ਹੋ ਜਾਣੀ। ਫੇਰ ਫੜ ਮਾਰਤੀ ਵੀ ਗੋਲਡੀ ਬਰਾੜ ਜਿਹੜਾ ਸਿੱਧੂ ਮੂਸੇ ਵਾਲੇ ਦੇ ਕਾਤਲਾਂ ਚੋਂ ਮੋਢੀ ਆ ਉਹ ਫੜ ਲਿਆ ਬਸ ਚੱਕ ਤੇ ਫੱਟੇ, ਉਹ ਵੀ ਗੱਲ ਇਹਦੀ ਝੂਠੀ ਨਿਕਲੀ। ਫੇਰ ਇਹਨੇ ਪਿੱਛੇ ਜੇ ਇੱਕ ਹੋਰ ਭਕਾਈ ਮਾਰਤੀ ਬਈ ਜੀ ਪੰਜਾਬ ਦੇ ਵਿੱਚ ਆ ਜਿਹੜੇ ਪਾਣੀ ਨੇ ਦਰਿਆਈ ਪਾਣੀ ਨਹੀਂ ਜਿਹੜੇ ਨਹਿਰਾਂ ਦੇ ਪਾਣੀ ਹੈ ਵੀ ਐਤਕੀ ਮੁੱਕਣ ਨਹੀਂ, ਐਤਕੀ ਸਾਰਾ ਪੰਜਾਬ ਪਿੱਟਦਾ ਫਿਰਦਾ ਤੇ ਕਹਿੰਦਾ ਸੀ ਬਿਜਲੀ ਦੇ ਕੱਟ ਨਹੀਂ ਲੱਗਣਗੇ। ਇੱਥੇ 5-5 6-6 ਘੰਟੇ ਬਿਜਲੀ ਦੇ ਕੱਟ ਸ਼ਹਿਰਾਂ 'ਚ ਪਿੰਡਾਂ 'ਚ ਆਰਾਮ ਨਾਲ ਲੱਗ ਰਹੇ ਨੇ। ਪਾਣੀ ਜਿਹੜਾ ਮੋਟਰਾਂ ਨੇ ਉੱਥੇ ਪਾਣੀ ਨਹੀਂ ਮਿਲ ਰਿਹਾ, ਪਾਣੀ ਕਿੱਥੋਂ ਆਉਣਾ ਜਦੋਂ ਲਾਈਟ ਨਹੀਂ ਆਉਣੀ। ਪਰ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਦੋ ਕੰਮ ਫੜੇ ਹੋਏ ਨੇ। ਇੱਕ ਤਾਂ ਜਿਹੜਾ ਵੀ ਸੱਚ ਬੋਲਦਾ ਬੰਦਾ, ਕੋਈ ਫੈਕਟ ਸੱਚ ਬੋਲਦਾ, ਉਹਦਾ YouTube ਚੈਨਲ ਜਾਂ ਉਹਦਾ Facebook ਅਕਾਊਂਟ ਬੰਦ ਕਰ ਦਿਓ, ਉਹਨੂੰ ਫੜ ਕੇ ਛਿੱਤਰ ਫੇਰੋ। ਤੇ ਜੇਕਰ ਕਿਸੇ ਨੇ ਬੋਲਣਾ ਚਾਹੇ ਝੂਠ ਹੀ ਆ, ਉਹ ਮੋਟਰ ਚਲਾ ਕੇ ਕੋਲੇ ਖੜ ਕੇ ਕਹੇ ਵੀ ਸਾਡੇ ਤਾਂ ਜੀ 15 ਦਿਨ ਹੋ ਗਏ ਲਾਈਟ ਗਈ ਹੋਈ ਨਹੀਂ। ਸੋ ਸਾਡੇ ਇੱਥੇ ਮੈਂ ਕੱਲ ਆਪਦੇ ਰਿਸ਼ਤੇਦਾਰਾਂ ਵਿੱਚ ਕਿਸੇ ਚੱਕਰ 'ਚ ਜਾਣਾ ਪਿਆ ਆ, ਜਿੱਥੇ ਵੀ ਦੇਖੀਏ ਬਜ਼ੁਰਗ ਤਬਕਾ ਸਾਡੇ ਉਹ ਇਸੇ ਚੱਕਰ 'ਚ ਹੀ ਕਹਿੰਦੇ ਜੀ ਸਾਰੇ ਪਾਸੇ ਮੌਜਾਂ ਹੀ ਮੌਜਾਂ ਨੇ, ਬਹੁਤ ਖੁਸ਼ਹਾਲ ਆ ਪੰਜਾਬ। ਮਤਲਬ ਕਿ ਭਗਵੰਤ ਮਾਨ ਨੇ ਗੱਪਾਂ ਗੁੱਪਾਂ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਚੰਗਾ ਉੱਲੂ ਬਣਾਇਆ ਹੋਇਆ। ਲੋਕ ਤਾਂ ਦੁਖੀ ਨੇ, ਸਹੂਲਤਾਂ ਮਿਲ ਨਹੀਂ ਰਹੀਆਂ, ਨਾ ਬਿਜਲੀ ਮਿਲੇ ਨਾ ਪਾਣੀ ਆ ਰਿਹਾ ਮੋਟਰਾਂ ਤੇ ਇਹਨੇ ਵੀਡੀਓ ਪਵਾ ਕੇ ਲੋਕਾਂ ਦੀ ਬੰਬ ਬੁਲਾਈ ਪਈ ਹੈ। ਇੱਕ ਇੱਥੇ ਕੱਲ ਜਿਹੜਾ ਪਰਸੋਂ ਧਰਨਾ ਹੋਇਆ ਜਿੱਥੇ ਕੁੱਟ ਕਟਾਪਾ ਹੋਇਆ ਮਾਸਟਰਾਂ ਦਾ, ਉਹਦੇ ਵਿੱਚ ਲੋਕਾਂ ਨੂੰ ਚਿੱਠੀਆਂ ਕੱਢਤੀਆਂ ਵੀ ਤੁਸੀਂ ਉੱਥੇ ਧਰਨੇ ਤੇ ਗਏ ਸੀ, ਤੁਹਾਨੂੰ ਨੌਕਰੀ ਤੋਂ ਕੱਢਿਆ ਜਾਂਦਾ। ਉਹ ਵਿਚਾਰੇ ਪੱਕੇ ਹੋਣ ਨੂੰ ਫਿਰਨ, ਇਹਨੇ ਉਹ ਕੱਚੀਆਂ ਨੌਕਰੀਆਂ ਤੋਂ ਵੀ ਹਟਾਤੇ। ਹਜੇ ਕਹਿੰਦਾ ਜੀ ਹਰਾ ਪੈਨਾ ਮੇਰੇ ਕੋਲੇ ਮੈਂ ਚੱਕ ਦੂੰ ਫੱਟੇ। ਹੁਣ ਕਮਾਲ ਦੀ ਗੱਲ ਇਹ ਹੈ ਕਿ ਹਰ ਗੱਲ ਵਿੱਚ ਗੱਪ, ਹਰ ਗੱਲ ਵਿੱਚ ਝੂਠ ਬੋਲਦਾ ਇੰਨਾ ਜ਼ਿਆਦਾ ਅੱਗੇ ਲੰਘਿਆ ਹੋਇਆ। ਆ ਪਿੱਛੇ ਜੇ ਮਹੀਨਾ ਕੁ ਪਹਿਲਾਂ ਬੜਾ ਇਹਨੇ ਚੀਰ ਚੰਗਿਆੜਾ ਪਾਇਆ, ਦੋ ਬਜ਼ੁਰਗ ਇੱਕ ਉਹਦਾ ਮੁੰਡਾ ਬਿਠਾ ਲਿਆ, ਉਹ ਕਹਿੰਦੇ ਜੀ ਸਾਤੋਂ 2 ਕਰੋੜ ਮੰਗਿਆ ਚੰਨੀ ਨੇ। ਸਾਰੇ ਪੰਜਾਬ ਦੇ ਲੋਕ ਉਡੀਕਦੇ ਮਰ ਗਏ ਵੀ ਹੁਣ ਚੰਨੀ ਅੰਦਰ ਕਰਨਗੇ, ਚੰਨੀ ਤੇ ਪਰਚਾ ਹੋ, ਚੰਨੀ ਦੀ ਆਹ ਹੋ ਜੂ। ਉਹ ਮੁੱਖ ਮੰਤਰੀ ਚੰਨੀ ਆ, ਉਹਦੀ ਜਦੋਂ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਲੋਕਾਂ 'ਚ ਚਰਚਾ ਹੋਣੀ ਸੁਭਾਵਕ ਆ। ਪਰ ਕਮਾਲ ਦੀ ਗੱਲ ਆ, ਹੁਣ ਕਿਸੇ ਨੇ RTI ਪਾ ਕੇ ਮਹੀਨੇ ਬਾਅਦ ਪੁੱਛਿਆ, ਉਹ ਮਹਿਕਮੇ ਵਾਲੇ ਕਹਿੰਦੇ ਸਾਡੇ ਕੋਲੇ ਨਾ ਕੋਈ ਕੰਪਲੇਂਟ ਆ, ਨਾ ਕੋਈ ਚੰਨੀ ਦਾ ਰੌਲਾ, ਨਾ ਕੋਈ ਗੱਲ ਆ ਤੇ ਨਾ ਕੋਈ ਬਾਤ ਆ। ਇਹ ਪਤਾ ਨਹੀਂ ਕਿਹਨੇ ਤੁਹਾਨੂੰ ਕਿਹਾ ਵੀ ਇਹੋ ਜਿਹੀ ਕੋਈ ਚੱਕਰ ਹੈਗਾ। ਸੋ ਭਗਵੰਤ ਮਾਨ ਉਹ 2 ਕਰੋੜ ਵਾਲਾ ਜਿਹੜਾ ਰਿਸ਼ਵਤ ਮੰਗਣ ਦਾ ਇਲਜ਼ਾਮ ਲਾਉਂਦਾ ਸੀ ਚੰਨੀ ਤੇ, ਉਹਦੇ 'ਚ ਵੀ ਗੱਪ ਹੀ ਸਾਬਤ ਹੋਏ। ਹੁਣ ਇਹੋ ਜਿਹਾ ਮੁੱਖ ਮੰਤਰੀ, ਆਮ ਬੰਦਾ ਕੋਈ ਪਿੰਡ ਦੇ ਵਿੱਚ ਇਹੋ ਜਿਹਾ ਗਪੌੜੀ ਹੋਵੇ ਤਾਂ ਲੋਕ ਉਹ ਤੋਂ ਟਾਲਾ ਵੱਟਣ ਲੱਗ ਜਾਂਦੇ ਆ। ਉਹ ਚਾਹੇ ਸੌਹਾਂ ਵੀ ਖਾਵੇ ਨਾ, ਮੈਂ ਸੱਚੀ ਗੱਲ ਕਹਿਣਾ ਕਿ ਫਲਾਨੀ ਗੱਲ ਹੈ, ਉਹ ਲੋਕ ਉਹਦਾ ਯਕੀਨ ਨਹੀਂ ਕਰਦੇ। ਹੁਣ ਇਹ ਮੁੱਖ ਮੰਤਰੀ ਆ, ਹੁਣ ਜਿਸ ਸੂਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਹੋਏ ਇਹੋ ਜਿਹਾ ਟੱਕਰ ਜੇ, ਉਹ ਲੋਕ ਕਿੱਧਰ ਜਾਣਗੇ। ਸੋ ਇਹ ਇੱਕ ਬੜੀ ਅਜੀਬ ਜੀ ਗੱਲ ਆ ਵੀ ਉਹਨੂੰ ਝੂਠ ਬੋਲ ਕੇ ਜਾਂ ਗਪੌੜੇ ਛੱਡ ਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਕਰਨਾ, ਇਹਦੀ ਮਾੜੀ ਆਦਤ ਆ, ਇਹਨੂੰ ਇਹ ਤਿਆਗਣੀ ਚਾਹੀਦੀ ਹੈ। ਤੇ ਅਗਲੀ ਜਿਹੜੀ ਗੱਲ ਆ ਵੀ ਸੁਨੀਲ ਜਾਖੜ ਆ ਜਿਹੜਾ, ਉਹ ਦਰਬਾਰ ਸਾਹਿਬ ਹੋ ਕੇ ਗਿਆ, ਫਿਰ ਉਹ ਦਰਗਿਆਣੇ ਮੰਦਿਰ ਵੀ ਮੱਥਾ ਟੇਕ ਕੇ ਗਿਆ। ਤੇ ਦਰਗਿਆਣੇ ਮੰਦਿਰ ਦਾ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਵੀ ਅਸਲ ਵਿੱਚ ਇਹ ਹਿੰਦੂਆਂ ਨੂੰ ਭੜਕਾਉਣ ਦੇ ਲਈ, ਕਿਉਂਕਿ ਸਾਰੇ ਅੰਮ੍ਰਿਤਸਰ ਦੇ ਹਿੰਦੂ ਆ ਜਿਹੜੇ ਉਹ ਦਰਬਾਰ ਸਾਹਿਬ ਨੂੰ ਜਾਂਦੇ। ਸੋ ਅੰਮ੍ਰਿਤਸਰ ਦੇ ਵਿੱਚ ਇਹ ਇੱਕ ਬਰਾਬਰ ਸਿਆਪਾ ਛੇੜਿਆ ਗਿਆ ਸੀਗਾ 100 ਸਾਲ ਪਹਿਲਾਂ, ਤੇ ਉਸ ਦਰਗਿਆਣੇ ਮੰਦਿਰ ਦੇ ਵਿੱਚ ਜਾ ਕੇ ਹੁਣ ਉਹਦੀ ਪੂਰੀ ਮਾਨਤਾ ਇਹਨਾਂ ਨੇ ਬਣਾਈ ਹੋਈ ਆ।
ਉੱਥੇ ਫੋਟੋਆਂ ਵੀ ਲਾਈਆਂ ਹੋਈਆਂ ਉਹਨਾਂ ਦੀਆਂ, ਜਿਨ੍ਹਾਂ ਨੂੰ ਜੁਝਾਰੂ ਸਿੰਘਾਂ ਨੇ ਸੋਧੇ ਲਾਏ ਨੇ। ਸੋ ਇਹ ਜਿਹੜਾ ਸਾਰਾ ਚੱਕਰ ਚੱਲ ਰਿਹਾ, ਇਹਦੇ ਵਿੱਚ ਇੰਡੀਅਨ ਸਟੇਟ ਸਿਸਟਮ ਜਿਹੜਾ 1980 ਵਾਲੀਆਂ ਹੀ ਗੜਬੜਾਂ ਫੇਰ ਕਰਨ ਲੱਗਿਆ ਹੋਇਆ। ਯਾਦ ਕਰੋ ਕਿਵੇਂ ਆ ਰੌਲਾ ਪਿਆ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਵੀ ਜੀ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਉਹ ਹੋ ਗਿਆ ਬਈ ਅੱਗ ਲਾਤੀ ਕਹਿੰਦੇ ਕਿਸੇ ਚੀਜ਼। ਉਹ ਕਹਿੰਦੇ ਅੱਗ ਕਿਹਨੂੰ ਲਾਈ ਆ? ਕਹਿੰਦੇ ਜੀ ਇੱਥੇ ਇਹਨਾਂ ਦੀ ਅੰਬੈਸੀ ਆ, ਰਾਜਦੂਤ ਆ ਜੀ, ਫਲਾਨਾ ਧਮਕਾਨਾ। ਉਹ ਲੋਕ ਲੱਭਦੇ ਮਰ ਗਏ ਵੀ ਕੋਈ ਗੱਲ ਹੋਈ ਹੋਵੇ ਤਾਂ ਪਤਾ ਲੱਗੇ। ਹੁਣ ਉਹ ਚੱਕਰ ਦੇ ਵਿੱਚ ਅਸਲ ਵਿੱਚ ਕੀ ਗੱਲ ਆ ਵੀ ਝੂਠ ਬੋਲਣਾ, ਜਿਵੇਂ ਭਗਵੰਤ ਮਾਨ ਦੀ ਆਪਾਂ ਗੱਲ ਕਰਦੇ ਆ, ਉਵੇਂ ਸਾਰਾ ਭਾਰਤੀ ਮੀਡੀਆ ਹੁੰਦੀ ਹੋਏ ਹੱਥ ਹੋਏ ਤੇ ਲੱਗਿਆ ਰਹਿੰਦਾ। ਤੋ ਇਹਨਾਂ ਨੇ ਇਹ ਜਿਹੜਾ ਅਮਰੀਕਾ ਦੇ ਵਿੱਚ ਅੰਬੈਸੀ ਨੂੰ ਅੱਗ ਲਾਉਣ ਦੀ ਘਟਨਾ ਦੇ ਬਹਾਨੇ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਸੈਨ ਫਰਾਂਸਿਸਕੋ 'ਚ ਵੀ ਭਾਰਤੀ ਕੌਂਸਲੇਟ ਨੂੰ ਅੱਗ ਲਾਤੀ, ਉਹਦੇ ਖਿਲਾਫ ਇੱਥੇ ਹੁਣ ਪੰਜਾਬ ਦੇ ਵਿੱਚ ਫੇਰ ਇੱਕ ਵਾਰੀ ਲੋਕਾਂ 'ਚ ਚਰਚਾ ਛਿੜੀ ਆ। ਦਲ ਖਾਲਸਾ ਨੇ ਵੀ ਇਸ ਮਸਲੇ ਉੱਤੇ ਕਾਫੀ ਜਿਹੜਾ ਤਿੱਖਾ ਪ੍ਰਤੀਕਰਮ ਦਿੱਤਾ। ਉਧਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਕਾਫੀ ਲੰਬਾ ਚੌੜਾ ਇਸ ਮਸਲੇ ਉੱਤੇ ਪ੍ਰੈਸ ਨੋਟ ਆਇਆ। ਖਾਸ ਤੌਰ ਤੇ ਅੰਗਰੇਜ਼ੀ ਟ੍ਰਿਬਿਊਨ ਤੇ ਟ੍ਰਿਬਿਊਨ ਅਦਾਰੇ ਦੇ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖੁੱਲ੍ਹ ਕੇ ਇਹ ਗੱਲਾਂ ਕਹੀਆਂ ਨੇ ਬਈ ਇੰਡੀਅਨ ਸਟੇਟ ਸਿਸਟਮ ਦੇ ਹਿੰਦੂਤਵਾ ਹੁਕਮਰਾਨਾਂ ਦੇ ਹੱਥ ਵਿੱਚ ਸੰਪਾਦਕੀਆਂ ਜਾਂ ਪੱਤਰਕਾਰੀ ਜਿਹੜੀ ਸਾਰੀ ਕਰ ਰਹੇ ਨੇ, ਜਿਹਦੇ ਨਾਲ ਸਾਡੀ ਕੌਮ ਨੂੰ, ਸਿੱਖ ਪੱਖ ਨੂੰ ਜਿਹੜਾ ਹੈਗਾ ਗਲਤ ਦਰਸਾਇਆ ਜਾ ਰਿਹਾ। ਸੋ ਇਹ ਗੱਲ ਅਸੀਂ ਸਮਝਦੇ ਹਾਂ ਕਿ ਮੀਡੀਆ ਦੇ ਬਾਰੇ ਬੜਾ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਇਹ ਗੱਲ ਚੱਲਦੀ ਆ ਰਹੀ ਆ ਕਿ ਜੋ ਸੱਚ ਹੁੰਦਾ ਉਹ ਭਾਰਤੀ ਮੀਡੀਆ ਕਦੇ ਨਹੀਂ ਸਾਹਮਣੇ ਲਿਆਉਂਦਾ, ਝੂਠ ਜਾਂ ਇੰਡੀਅਨ ਸਟੇਟ ਦੇ ਪੱਖ ਤੋਂ ਹੀ ਖਬਰਾਂ ਲਾਉਂਦਾ। ਤੋ ਇਹ ਚੱਕਰ ਦੇ ਵਿੱਚ ਹੀ ਫਿਰ ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਆਈ, ਉਦੋਂ ਇਹ ਗੱਲ ਬੜੀ ਮਹਿਸੂਸ ਹੋਈ ਜੁਝਾਰੂ ਸਿੰਘਾਂ ਨੂੰ। ਤਾਂ ਉਸ ਦੌਰ ਦੇ ਵਿੱਚ ਫਿਰ ਇੱਕ ਜਾਬਤਾ ਲਾਗੂ ਕੀਤਾ ਗਿਆ, ਜਿਹੜਾ ਆਪਾਂ ਆਪਰੇਸ਼ਨ ਮਦਰ ਟੰਗ ਕਹਿ ਦਿੰਦੇ ਆ, ਜਾਣੀ ਕਿ ਮਾਂ ਬੋਲੀ ਲਾਗੂ ਕਰਾਈ ਸੀ। ਜਦੋਂ ਨਾਲ ਇਹ ਕਿਹਾ ਵੀ ਪੰਜਾਬ ਦੇ ਸਾਰੇ ਜਿਹੜੇ ਰੇਡੀਓ ਸਟੇਸ਼ਨ ਨੇ ਜਾਂ ਅਖਬਾਰ ਨੇ ਉਹਨਾਂ ਲਈ ਜਾਬਤਾ ਵੀ ਤੁਸੀਂ ਨਾ ਤਾਂ ਸਾਨੂੰ ਅੱਤਵਾਦੀ ਲਿਖਣਾ ਤੇ ਨਾ ਸਾਨੂੰ ਕੋਈ ਹੋਰ ਮਾੜਾ ਲਫ਼ਜ਼ ਲਿਖਣਾ। ਸੋ ਇਹ ਜਿਹੜਾ ਮੀਡੀਆ ਭਾਰਤ ਦਾ, ਇਹਨੂੰ ਸ਼ਰਮ ਨਹੀਂ ਆਉਂਦੀ। ਜਿਵੇਂ ਇਹਨਾਂ ਨੇ ਸੈਨ ਫਰਾਂਸਿਸਕੋ ਵਾਲੀ ਗੱਲ ਦੇ, ਜਾਂ ਕੱਲ ਇਹਨਾਂ ਨੇ ਜਿਹੜਾ ਰੱਡੀ ਰੋਣਾ ਪਾਇਆ ਕਿ ਗੁਰਪਤਵੰਤ ਪੰਨੂ ਆਹ ਹੋ ਗਿਆ, ਇਹ ਸਾਰੀਆਂ ਜਿਹੜੀਆਂ ਕਰਤੂਤਾਂ ਨੇ ਇਹਦੇ ਖਿਲਾਫ ਹੁਣ ਲੋਕਾਂ ਦੇ ਵਿੱਚ ਜਿਹੜੀ ਆ ਰੋਸ ਉਹ ਦਿਨੋਂ ਦਿਨ ਵੱਧ ਰਿਹਾ। ਔਰ ਇਹ ਚੰਗੀ ਗੱਲ ਆ ਕਿ ਇਹ ਰੋਸ ਜਿਹੜਾ ਹੈਗਾ ਉਹ ਵੱਧ ਰਿਹਾ। ਆਪਾਂ ਚੇਤੇ ਕਰੋ ਕਿਵੇਂ ਇਹਨਾਂ ਨੇ ਭਾਈ ਅਵਤਾਰ ਸਿੰਘ ਖੰਡੇ ਬਾਰੇ ਬਦਨਾਮ ਕੀਤਾ ਕਿ ਜੀ ਉਹਨੇ ਤਿਰੰਗਾ ਝੰਡਾ ਉੱਥੇ ਲਾਤਾ। ਗੱਲ ਕੋਈ ਹੈ ਨਹੀਂ ਸੀ। ਅਸਲ ਵਿੱਚ ਇਹ ਜਿਹੜੀ ਮਨੋਵਿਗਿਆਨਕ ਜੰਗ ਲੜੀ ਜਾ ਰਹੀ ਆ ਕਿ ਸਿੱਖਾਂ ਦੇ ਦਿਲਾਂ 'ਚ ਟੈਰਰ ਜਿਹੜਾ ਉਹ ਫੈਲਾਉਣਾ। ਹੁਣ ਇੱਥੇ ਇੱਕ ਹੋਰ ਬੜੀ ਜ਼ਰੂਰੀ ਗੱਲ ਕਹੀਏ ਬਈ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੀਜੇਪੀ ਦੇ ਲੀਡਰ ਨੇ, ਇੱਕ ਭਾਰਤ ਦੇ ਜਿਹੜੇ ਆਦਿਵਾਸੀ ਜਾਂ ਮੂਲਵਾਸੀ ਭਾਈਚਾਰੇ ਵਿੱਚੋਂ ਨੇ, ਉਹ ਵਿਚਾਰੇ ਦੇ ਉੱਤੇ ਆਪਣਾ ਪਿਸ਼ਾਬ ਕੀਤਾ। ਉਹ ਗਰੀਬ ਬੰਦਾ ਹੱਥ ਜੋੜੀ ਬੈਠਾ, ਔਰ ਉਹ ਜਿਹੜੀ ਵੀਡੀਓ ਜਾਂ ਫੋਟੋ ਜਿਹਨੇ ਪਾਈ ਉਹਨੂੰ ਵੀ ਨਹੀਂ ਪਤਾ ਹੋਣਾ ਵੀ ਇੰਨੀ ਜ਼ਿਆਦਾ ਸਾਰੇ ਦੁਨੀਆ ਭਰ 'ਚ ਬੇਇੱਜ਼ਤੀ ਹੋਊਗੀ ਜਾਂ ਇਹ ਮਸਲਾ ਇੰਨਾ ਜ਼ਿਆਦਾ ਉਲਝ ਜੂਗਾ। ਖੈਰ ਉਸ ਮਸਲੇ ਦੇ ਵਿੱਚ ਹੁਣ ਉਸ ਦੁਸ਼ਟ ਦੇ ਖਿਲਾਫ ਕਾਰਵਾਈ ਕਰਨੀ ਪਈ ਆ ਮਜਬੂਰੀ ਬਸ ਇਹਨਾਂ ਨੂੰ। ਤੇ ਦੱਸਦੇ ਆ ਵੀ ਮੱਧ ਪ੍ਰਦੇਸ਼ ਦਾ ਇਹ ਜਿਹੜਾ ਬੀਜੇਪੀ ਦਾ ਲੀਡਰ ਸੀਗਾ ਤੇ ਉੱਥੋਂ ਦਾ ਜਿਹੜਾ ਬੀਜੇਪੀ ਦਾ CM ਆ ਸ਼ਿਵਰਾਜ ਚੌਹਾਨ, ਉਹਨੇ ਕਹਿੰਦੇ ਪੀੜਤ ਵਿਅਕਤੀ ਨੂੰ ਘਰ ਬੁਲਾ ਕੇ ਹੁਣ ਕਾਫੀ ਜ਼ਿਆਦਾ ਉਹਦੀ ਮਜ਼ਾਜ ਪੁਰਸ਼ੀ ਵੀ ਕੀਤੀ ਆ। ਤੇ ਜਿਹੜਾ ਇਹ ਬੀਜੇਪੀ ਲੀਡਰ ਆ ਇਹਦੇ ਕੁੱਟ ਕਟਾਪਾ ਜਾਂ ਹੁੰਦੇ ਦੀ ਵੀਡੀਓ ਵੀ ਆਈ ਆ, ਜਿਹਦੇ 'ਚ ਪੁਲਿਸ ਵਾਲੇ ਉਹਨੂੰ ਧੂਹੀ ਫਿਰਦੇ ਆ। ਪਰ ਇਹ ਗੱਲ ਇਹਨਾਂ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਵਾ। ਜਦੋਂ ਹਿੰਦੂ ਰਾਸ਼ਟਰ ਬਣ ਗਿਆ ਉਦੋਂ ਫਿਰ ਭਾਰਤ ਦੇ ਬਾਕੀ ਲੋਕਾਂ ਦਾ ਜੋ ਹਸ਼ਰ ਹੋਣਾ, ਖਾਸ ਤੌਰ ਤੇ ਸਿੱਖੋ ਤੁਸੀਂ ਦੇਖ ਲਓ ਜਿਨ੍ਹਾਂ ਨੂੰ ਜ਼ਿਆਦਾ ਭਾਰਤ ਮਾਤਾ ਕੀ ਜੈ ਚੜੀ ਹੋਈ ਆ, ਵੀ ਆਹ ਦੁਰਗਤੀ ਇਹ ਲੋਕ ਕਰਦੇ ਹੁੰਦੇ ਆ। ਅੱਜ ਦੇ ਦਿਨ ਲਾਲੜੂ ਤੇ ਫਤਿਆਬਾਦ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਨੇ ਇੱਕ ਕਾਰਵਾਈ ਕੀਤੀ ਸੀ 1987 ਦੇ ਵਿੱਚ। ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਫੌਜੀ ਸੀ ਉਹ ਜਾ ਰਹੇ ਸੀਗੇ, ਉਹਨਾਂ ਨੂੰ ਬੱਸਾਂ 'ਚ ਲੈ ਕੇ ਜਾ ਰਹੇ ਸੀਗੇ। ਤੋਂ 75 ਭਾਰਤੀ ਫੌਜੀ ਜਿਹੜੇ ਸੀ
ਉਹਨਾਂ ਨੂੰ ਅੱਜ ਦੇ ਦਿਨ ਖਾਲਿਸਤਾਨ ਕਮਾਂਡੋ ਫੋਰਸ ਜਨਰਲ ਲਾਭ ਸਿੰਘ ਵਾਲੀ ਨੇ ਇੱਥੇ ਉਹਨਾਂ ਦਾ ਜਿਹੜਾ ਸੀਗਾ ਸਫਾਇਆ ਕੀਤਾ ਸੀ। ਅੱਜ ਦੇ ਇਤਿਹਾਸ ਦੀ ਇਹ ਗੱਲ ਸਾਡੇ ਲਈ ਬੜੀ ਅਰਥ ਰੱਖਦੀ ਆ। ਇਸੇ ਤਰੀਕੇ ਨਾਲ ਇਹਨਾਂ ਦਿਨਾਂ ਦੇ ਵਿੱਚ 1984 ਦੇ ਵਿੱਚ ਜੁਲਾਈ 1984 ਨੂੰ ਜਿਹੜੇ ਫੈਡਰੇਸ਼ਨ ਦੇ ਸਿੰਘ ਸੀ 9 ਜਣੇ, ਭਾਈ ਪਰਮਿੰਦਰ ਸਿੰਘ ਹਰਫਰਮੌਲਾ, ਭਾਈ ਦਲੀਪ ਸਿੰਘ, ਭਾਈ ਮਨਜੀਤ ਸਿੰਘ ਬੱਬਰ, ਭਾਈ ਗੁਰਦੀਪ ਸਿੰਘ ਪਰਦੇਸੀ, ਇਹ ਜਰਮਨ ਚ ਸਾਡਾ ਭਰਾ, ਭਾਈ ਹਰਭਜਨ ਸਿੰਘ, ਭਾਈ ਹਰਿੰਦਰ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਤੇ ਭਾਈ ਮਲਾਗਰ ਸਿੰਘ, ਇਹ ਸਾਰੇ ਜਿਹੜੇ ਸਿੰਘ ਸੀਗੇ ਇਹਨਾਂ ਨੇ ਫੈਡਰੇਸ਼ਨ ਦੇ ਸਿੰਘ ਸੀ। ਇਹਨਾਂ ਨੇ ਫਿਰ 5 ਜੁਲਾਈ 1984 ਨੂੰ ਭਾਰਤ ਦਾ ਹਵਾਈ ਜਹਾਜ਼ ਜਿਹੜਾ ਸੀ ਅਗਵਾ ਕੀਤਾ ਸੀ। ਸੋ ਇਹ ਜਿਹੜੇ ਅੱਜ ਦੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਨੇਗੀਆਂ, ਇਹ ਸਾਨੂੰ ਇਸ ਕਰਕੇ ਜ਼ਰੂਰੀ ਆ ਕਿ ਸਾਡੇ ਜਿਹੜੇ ਅੱਜ ਜਿਹੋ ਜਿਹੇ ਦਿਨ ਨੇ ਤੇ ਜਿਵੇਂ ਆਹ ਰੌਲਾ ਜਿਹਾ ਪਾ ਕੇ ਮਰ ਜੋ ਖੱਪ ਜੋ ਜੇ ਕਰਤਾ ਵੀ ਦਿਨ ਤਾਂ ਉਹ ਵੀ ਆ ਕੇ ਗਏ ਨੇ ਇੱਥੇ ਜਦੋਂ ਢੇਰੀਆਂ ਲੱਗਦੀਆਂ ਹੁੰਦੀਆਂ ਸੀ। ਠੀਕ ਆ, ਜੇ ਉਹ ਦਿਨ ਨਹੀਂ ਰਹੇ ਤਾਂ ਆਹ ਦਿਨ ਵੀ ਨਹੀਂ ਰਹਿਣੇ। ਸਮਾਂ ਹੁੰਦਾ ਹਰ ਚੀਜ਼ ਦਾ, ਸੱਚੇ ਪਾਤਸ਼ਾਹ ਪੰਥ ਉੱਤੇ ਕਿਰਪਾ ਕਰਨ ਤੇ ਉਹ ਦਿਨ ਫੇਰ ਦੁਬਾਰਾ ਆਉਣ ਜਿਹਦੇ ਵਿੱਚ ਖਾਲਸਾਈ ਜਜ਼ਬਾ ਜਿਹੜਾ ਉਹ ਫੇਰ ਪ੍ਰਚੰਡ ਹੋਵੇ। ਤੇ ਜਿਸ ਤਰੀਕੇ ਨਾਲ ਇਹ ਸਾਰਾ ਮਾਹੌਲ ਬਣ ਰਿਹਾ ਹਿੰਦੂ ਰਾਸ਼ਟਰ ਵਾਲਾ, ਉਹਦੇ ਵਿੱਚ ਉੱਚ ਜਾਤੀ ਬਾਹਮਣ ਤੇ ਖੱਤਰੀ ਤੋਂ ਬਗੈਰ ਬਾਕੀ ਜਿਹੜੀਆਂ ਜਾਤ ਬਰਾਂ ਵਾਲੀਆਂ, ਕਿਉਂਕਿ ਮਨੂ ਸਿਮਰਤੀ ਲਾਗੂ ਕਰਨੀ ਆ ਅਗਲੇ, ਉਦੋਂ ਫਿਰ ਮਾਹੌਲ ਜਿਹੜਾ ਹੈ ਉਹ ਕਿਹੋ ਜਿਹਾ ਹੋਊਗਾ ਉਹਦੇ ਬਾਰੇ ਬਰਾਕ ਓਬਾਮਾ ਨੇ ਕਹੀ ਦਿੱਤਾ ਵੀ ਭਾਰਤ ਦੇ ਟੁਕੜੇ ਹੋਣਗੇ, ਕਿਉਂਕਿ ਕੋਈ ਵੀ ਅਣਖ ਗੈਰਤ ਵਾਲੇ ਲੋਕ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰ ਸਕਦੇ। ਜਿਵੇਂ ਇੱਥੇ ਅੱਜ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਕਈ ਸਾਨੂੰ ਕਹਿੰਦੇ ਆ ਵੀ ਅੱਗੇ ਜੀ ਬਹੁਤ ਕੁਝ ਬਰਦਾਸ਼ਤ ਕਰ ਲਿਆ ਜਾਂਦਾ ਸੀ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਨਾਲ ਦੀ ਨਾਲ ਖਿਲਾਰੇ ਪੈ ਜਾਂਦੇ। ਤੇ ਅਸੀਂ ਕਹੀਦਾ ਵੀ ਠੀਕ ਆ, ਉਦੋਂ ਤੁਹਾਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਰਹਿੰਦਾ ਸੀ, ਹੁਣ ਤਾਂ ਇੱਥੇ ਸ਼ਰੇਆਮ ਸਾਡੇ ਨੌਜਵਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਦਰਬਾਰ ਸਾਹਿਬ ਆ, ਚਲੋ ਅਸੀਂ ਉਹਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਕਹਿ ਲੈਂਦੇ, ਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹਦੇ ਬਾਰੇ ਇੱਕ ਤਰੀਕੇ ਨਾਲ ਆਦੇਸ਼ ਵੀ ਹੋਇਆ ਵੀ ਕਦੇ ਵੀ ਇਹਨੂੰ ਕੋਈ ਗੋਲਡਨ ਟੈਂਪਲ ਜਾਂ ਸਵਰਨ ਮੰਦਰ ਨਾ ਕਹੇ। ਪਰ ਜਿੰਨਾ ਹਿੰਦੂ ਜਗਤ ਹੈ, ਜਿੰਨੇ ਸਿੱਖੀ ਦੇ ਦੁਸ਼ਮਣ ਆ, ਉਹ ਜਾਣ ਬੁੱਝ ਕੇ ਇਹਨੂੰ ਟੈਂਪਲ ਕਹਿੰਦੇ, ਜਾਣੀ ਕਿ ਮੰਦਰ, ਸਵਰਨ ਮੰਦਰ ਵੀ ਸੋਨੇ ਦਾ ਮੰਦਰ। ਇਹ ਸੋਨੇ ਸਾਨੇ ਦਾ ਮੰਦਰ ਕੋਈ ਨਹੀਂ ਹੈਗਾ, ਇਹ ਦਰਬਾਰ ਸਾਹਿਬ ਆ। ਖਾਲਸਾ ਪੰਥ ਨੂੰ ਇਸ ਅਸਥਾਨ ਦੇ ਬਾਰੇ ਜੋ ਮੋਹ ਆ, ਉਹੋ ਜਿਹਾ ਮੋਹ ਹਿੰਦੂ ਨੂੰ ਆਪਦੇ ਕਿਸੇ ਤੀਰਥ ਨਾਲ ਨਾ ਕਦੇ ਹੋਇਆ ਤੇ ਨਾ ਹੋ ਸਕਦਾ। ਇਸ ਤੀਰਥ ਪ੍ਰਤੀ ਜੋ ਸਿੱਖ ਦੇ ਮਨ ਵਿੱਚ ਹੈ, ਜੋ ਦਿਲ ਦਿਮਾਗ ਵਿੱਚ ਹੈ, ਉਹ ਕੋਈ ਉਹਦੀ ਥਾਂ ਹੀ ਨਹੀਂ ਪਾ ਸਕਦਾ, ਉਹ ਕੋਈ ਮੀਟਰ ਹੀ ਨਹੀਂ ਬਣਿਆ ਵੀ ਜਿਹਦੇ ਨਾਲ ਉਹਨੂੰ ਮਾਪਿਆ ਜਾ ਸਕੇ ਵੀ ਇਹ ਕੀ ਹੈ। ਪਰ ਉਹਦੀ ਜਿਹੜੀ ਖਾਲਸਾ ਪੰਥ ਦੀ ਜਾਂ ਸਿੱਖੀ ਦੀ ਇਹ ਗੱਲ ਆ ਕਿ ਇਹ ਆਪਦੇ ਧਰਮ ਅਸਥਾਨ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਆ, ਵਾਰੇ ਜਾਂਦੇ ਆ, ਉੱਤੇ ਕੁਰਬਾਨ ਹੋਣ ਨੂੰ ਤਿਆਰ ਰਹਿੰਦੇ ਆ। ਇਸ ਗੱਲ ਤੋਂ ਦੁਖੀ ਹੋਏ ਐਂਟੀ ਸਿੱਖ ਲੋਕਾਂ ਨੇ, ਭਾਰਮੇ ਬ੍ਰਿਗੇਡ ਵਾਲਿਆਂ ਨੇ ਆਹ ਰਾਹ ਕੱਢਿਆ ਆਪਦੀ ਭੜਾਸ ਕੱਢਣ ਲਈ ਕਿ ਜੀ ਆਪਾਂ ਇਹਨੂੰ ਟੈਂਪਲ ਕਹਿਣਾ ਸ਼ੁਰੂ ਕਰ ਦੋ, ਪਰ ਆਪਾਂ ਹੌਲੀ ਕਵਾਂਗੇ ਜੀ ਇਹ ਤਾਂ ਵਿਸ਼ਨੂੰ ਦਾ ਮੰਦਿਰ ਆ, ਇਹ ਤਾਂ ਜੀ ਮੰਦਿਰ ਤਾਂ ਫਿਰ ਤੁਹਾਨੂੰ ਪਤਾ ਜੀ ਜੇ ਇਹ ਸਵਰਨ ਮੰਦਿਰ ਆ ਜਾਂ ਗੋਲਡਨ ਟੈਂਪਲ ਆ, ਮੰਦਿਰ ਤਾਂ ਜੀ ਫਿਰ ਹਿੰਦੂਆਂ ਦੇ ਹੁੰਦੇ ਨੇ, ਸੋ ਇਹ ਹਿੰਦੂਆਂ ਦਾ ਹੀ ਤੀਰਥ ਆ, ਗੁਰੂ ਸਾਹਿਬ ਔਰ ਉੱਥੇ ਕਹਾਣੀ ਲੈ ਆਉਣੀ ਆ। ਸੋ ਇਸ ਗੱਲ ਲਈ ਅੱਜ ਦੇ ਸਿੱਖ ਨੌਜਵਾਨ ਦਾ ਇਸ ਸਾਰੇ ਕਾਸੇ ਦੇ ਪ੍ਰਤੀ ਬੜਾ ਸਖਤ ਤੇ ਤਿੱਖਾ ਰਵੱਈਆ ਹੈ ਕਿ ਜਿਹੜਾ ਵੀ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ ਕਹਿੰਦਾ ਉਹਨੂੰ ਉੱਥੇ ਹੀ ਢਿੰਬਰੀ ਟੈਟ ਕਰੋ। ਸੋ ਇਸ ਗੱਲ ਲਈ ਇੱਥੇ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਤੇ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ, ਕਿਉਂਕਿ ਟੈਂਪਲ ਜਾਂ ਮੰਦਿਰ ਦੇਖੋ, ਹੁਣ ਜਿਹੜਾ ਚਰਚ ਵਾ ਉਹਨੂੰ ਹਮੇਸ਼ਾ ਚਰਚ ਕਿਹਾ ਜਾਂਦਾ ਤੇ ਜਿਹੜੀ ਮਸਜਿਦ ਆ ਉਹਨੂੰ ਮਸਜਿਦ ਕਿਹਾ ਜਾਂਦਾ, ਤੇ ਐਵੇਂ ਹੀ ਮੰਦਿਰ ਸਿਰਫ ਮੰਦਿਰ ਹੁੰਦਾ। ਫਿਰ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ ਕਹਿਣ ਦੀ ਕੋਈ ਤੁਕ ਬਣਦੀ ਹੈ? ਦਰਬਾਰ ਸਾਹਿਬ ਕਹਿਣ ਚ ਕੀ ਹਰਜ? ਕਿਹੜੀ ਧਰਤੀ ਦੇ ਉੱਤੇ ਆਪਾਂ ਇੱਥੇ ਕੋਈ ਹੈ ਇਹੋ ਜਿਹਾ ਜਿਹਨੂੰ ਦਰਬਾਰ ਸਾਹਿਬ ਦੇ ਪਤਾ ਨਾ ਲੱਗੇ? ਸਪਸ਼ਟ ਪਤਾ ਲੱਗ ਜਾਂਦਾ ਵੀ ਦਰਬਾਰ ਸਾਹਿਬ ਦਾ ਅਰਥ ਕੀ ਹੈ। ਪਰ ਇਹ ਜਿਹੜਾ ਸਿੱਖੀ ਦੇ ਨਾਲ ਖੁਣਸਵਾ, ਜਿਹੜਾ ਸਿੱਖੀ ਨਾਲ ਵਿਰੋਧ ਆ, ਉਹਦੇ ਵਿੱਚੋਂ ਇਹ ਚੀਜ਼ ਨਿਕਲੀ ਆ। ਤੋ ਜਿਹੜਾ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ ਕਹਿਣ ਵਾਲੀ ਬਿਮਾਰੀ ਆ, ਇਹਦੇ ਖਿਲਾਫ ਜਾਂ ਸਿੱਖੀ ਦੀਆਂ
सिखां उत्ते होण वाले होर हमलिਆਂ ਦੇ खिलाफ जिस तरीके नाल खालसा पंथ ਦੇ अंदर चेतना वध रही आ, ये बहुत ही चंगी गल आ। ते कई जिहड़े बेचारे हैगे आ हीन भावना च आए हुए बंदे ਉਹ करते रहणगे कि जी अपना तो बड़ा माड़ा हाल आ, बड़ा नुकसान हो गया, 50 साल पिछे चले गए। पर इन्हां सारे लोगों को एक बेनती आ भी कदे किसी मुसलमान नूं, कश्मीरी मुसलमान नूं खास तौर ते मिलो, ਉਹਨੂੰ ਪੁੱਛੋ, ਉਹ ਕਹੂਗਾ ਤੁਹਾਡੀ कौम वर्गा तां बनना मुश्किल आ। जे तुहाडे धर्म उत्ते, धर्म अस्थान उत्ते भारत ने हमला किया तां तुहाडे बंदियां ने किते इंदिरा ठोकती, किते वैद्या ठोकता, कदे आ रगड़ता, कदे वाह रगड़ता, पिंडे नाल बंब बन के अगलियां ने मुख मंत्री उड़ाता। सरदार जी तुहाडी कौम दियां क्या ही बातां, ते तुहाडी कौम दा कोई बंदा भिखारी नहीं हैगा। तुहाडी कौम जिहड़ी आ वो सरदारियां भोगदी है। अज भी भावें तुसीं भी हिंदूत्व दे हमले दे कश्मीरियां वांगू ही शिकार हो, पर साडे मुकाबले ते तुसीं हर गल 'च सानूं वधिया लगदे। ते इह गल्लां जदों बंदा कश्मीरी दे मूंहों सुणदा तां निहाल हो जांदा। कई कश्मीरी ने जिहड़े कहंदे आ कि जदों आ होया करोना वाला हमला ते सारे भारत दे विच तोरा फेरा बंद होया, किवें तुहाडे बंदियां ने, सिखां ने, सरदारां ने साडियां कुड़ियां नूं, साडियां बेटियां नूं इज्जतां साਂਭ के, आपदियां इज्जतां मन के किवें साडे घरों घरी उपड़दा कीता असीं भुल सकदे? किते होर कोई कौम इह कर सकदी है? क्यों इह गल दी अहमियत इस गल च आ कि उन्हां दिनां दे विच इत्थे सारे भारत विच इसे भारत दीयां धीआं, मावां, भैणां, बंदे, बच्चे पैदल बेचारे तुरे फिरन, ओ बिहार बंगाल तक तुर के गए बेचारे। वो सारियां वीडियोस, वो सारे फोटोज अज भी गूगल के उत्ते सर्च मारिया लभ जाते आ। पर उन्हां दिनां दे विच सिखां ने जिथे लंगर लाए, जिथे सिखां ने मनुखता दा भला कीता, जिथे सिखां ने सरबत दा भला मंगिया, उत्थे एक कमाल दी गल इह देखण नूं मिली कि जिहड़ा भी बंदा दुखी सी, जिहड़ा भी बंदा उस मौके पीड़ित सी, ਉਹਨੂੰ ਇਹ ਪੱਗ वाले सरदार ਜਾਂ कड़े वाले, क्योंकि कई साडे बंदे जे साबत सूरत ने उनके कड़े तो पता लग जाता। और ये गल दा बाहरले मुल्कां दे विच बहुत सारियां इहो जिहियां घटनावां वापरीਆਂ। जे किते साडी कौम इन्हां लालियां वर्गी हुंदी तां ਉਹ सारियां गल्लां कलैक्ट करके वीडियो बना के, फिल्मां बना के लोकां नूं कहना सी देखो असीं आह कीता। हर मुल्क दे विच किसे ना किसे रूप दे विच सिखां ने आपदी होंद का प्रगटावा किया ते सिख धर्म के जिहड़े सच्चे सुच्चे असूल ने उन्हां दा प्रगटावा किया। सो ये सारे कासे दे करके जिवें मैं कश्मीरियां की गल करदा है कि वो कहंदे आ सरदार जी सातों तां साडे मुंडे तां इत्थे कदे फौजी मारता, कदे आ करता, तुहाडा तुसीं कमाल कीता। तो इवें ही किसे ईसाई नूं पुछो, जिहड़ा सच्चा सुच्चा ईसाई होवे, गोरा होवे बाहरले मुल्क दा, भी सिख कौम बारे तुहाडे की विचार ने। किसे होर जिहड़ा कई इहो जिहे हिंदू ने वो भी बड़े इस गल दे कायल ने कि कमाल दी कौम। हुण इह तां गल्लां होईयां ओह जिन्हां दे नाल साडे अज दे पंथ नूं चढ़दी कला दा हुलारा मिलदा, ते दूजे पासे साडी कौम दे विच ओह बंदे आ जिहड़े 24 घंटे री करन दे लगे रहिंदे आ, हाए मारे गए, हाए लुटे गए, हाए पंजवड़ साहब चढ़ाई कर गए, हुण पता नहीं की हो जू, हाए अवतार सिंह खंडा, हाए भाई ठीक आ साडे बंदियां दे उत्ते ये सारा कुछ चलदा। पर यह तां कौमां दे इतिहास दा हिस्सा आ, वो साडे योधे ने, वो साडे पंथ लई कुर्बानी कर गए। शुक्र आ सच्चे पातशाह दा कि कौम दी चढ़दी कला दे लई अज भी जाना वारन लई साडे विच भाई, साडे भैणां, साडी कौम दे लोक तैयार ने। ते इस गल दे उत्ते चीकां कूकां नहीं, ये तां साडे लई फखर वाली गल। सो जिहड़ा माहौल दिनों दिन खालसा पंथ दी चढ़दी कला वाला, सारे संसार दे विच सिखां दी प्रवानगी वाला, खालिस्तानी एजेंडे दी बल्ले बल्ले वाला बनदा जा रहा, वो इन्हां नूं मंजूर नहीं। ते इसे करके भारत माता की जय वाले चीकां मारदे आ भी हाए पन्नू दा एक्सीडेंट हो गया, फलाना हो गया, धमकाना हो गया। पर यह चीज चेते रखण दी लोड़ है कि असीं वो कौम आ जिन्हें इहो जिहे कई जफर जाले आ, कई इहो जिहे औखे तो औखे, माड़े तो माड़े वक्त जिहड़े आ वो देखे आ। ये वक्त भी लंघ जाना, पर असीं अपना सिੱਖੀ सिदक केसां सवासां संग निभाउण दा अहद करिए, परण करिए।
ਤੇ ਇਹੋ ਜਿਹੇ ਮਾਹੌਲ ਦੇ ਵਿੱਚ ਸਾਡੇ ਭਾਈਚਾਰੇ ਦੇ ਅੰਦਰ ਬਹੁਤ ਸਾਰੀਆਂ ਗੜਬੜਾਂ ਵੀ ਸੁਭਾਵਿਕ ਰੂਪ ਆ, ਜਿਉਂਦੀ ਜਾਨ ਨੂੰ 100 ਸਿਆਪੇ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਇੱਕ ਕਿਤਾਬ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਆਈ ਆ, ਜਿਹਦੇ ਕਰਕੇ ਕਾਫੀ ਤਲਖੀ ਜਿਹੜੀ ਆ ਸਮਾਜ ਦੇ ਸਾਡੇ ਭਾਈਚਾਰੇ ਦੇ ਇੱਕ ਹਿੱਸੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਪਰ ਮੈਂ ਇਹ ਬੇਨਤੀ ਕਰਦਾ ਕਿ 1990 ਦੇ ਇਸ ਘਟਨਾਕ੍ਰਮ ਦੇ ਕਰਕੇ ਅੱਜ ਦੇ ਸਮੇਂ ਵਿੱਚ ਸਾਨੂੰ ਇੱਕ ਦੂਜੇ ਦੇ ਬਾਰੇ ਇਸ ਤਰੀਕੇ ਨਾਲ ਨਹੀਂ ਹੋ ਜਾਣਾ ਚਾਹੀਦਾ ਕਿ ਤੂੰ ਆਹ ਗੱਲ ਕਹਿਣਾ, ਤੂੰ ਆਹ ਗੱਲ ਕਿਉਂ ਨਹੀਂ ਕਹਿੰਦਾ। ਸਾਨੂੰ ਇਹ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ, ਇਹਦੇ ਤੇ ਚਰਚਾ ਵੀ ਕਰ ਲੈਣੀ ਚਾਹੀਦੀ ਆ, ਭੱਜਣਾ ਨਹੀਂ ਚਾਹੀਦਾ। ਪਰ ਇਹ ਨਹੀਂ ਕਿ ਸਾਡਾ ਅੱਜ ਦਾ ਸਮਾਂ ਜਿਹੜਾ ਉਹ 1990 ਦੀ ਇਸ ਘਟਨਾ ਕਰਕੇ ਖਰਾਬ ਹੋਵੇ। ਅੱਗੇ ਵਧੀਏ, ਕੌਮਾਂ ਦੇ ਵਿੱਚ ਇਹੋ ਜਿਹੇ ਮਾਹੌਲ, ਇਹੋ ਜਿਹੇ ਵਰਤਾਰੇ, ਇਹੋ ਜਿਹੇ ਘਟਨਾਕ੍ਰਮ ਆਉਂਦੇ ਜਾਂਦੇ ਰਹਿੰਦੇ ਨੇ। ਇਹ ਹਰਮਿੰਦਰ ਸਿੰਘ ਸੰਧੂ ਵਾਲਾ ਘਟਨਾਕ੍ਰਮ ਵੀ ਸਾਡੀ ਕੌਮ ਦੇ ਸਫ਼ਰ ਦਾ ਇੱਕ ਹਿੱਸਾ ਆ। ਇਹਦੇ ਉੱਤੇ ਚਰਚਾ ਕਰਨ ਤੋਂ ਨਾ ਭੱਜੀਏ, ਪਰ ਇਹ ਵੀ ਨਹੀਂ ਕਿ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰੀਏ। ਹਰ ਪੱਖ ਨੂੰ ਘੋਖੀਏ, ਸੋਚੀਏ, ਵਿਚਾਰੀਏ, ਆਪਦੇ ਵਿਚਾਰਾਂ ਨੂੰ ਹੋਰ ਸਪਸ਼ਟ ਕਰੀਏ, ਦੂਜੇ ਦੇ ਵਿਚਾਰਾਂ ਨੂੰ ਸੁਣਨ ਦੀ ਸੂਝ-ਬੂਝ ਪੈਦਾ ਕਰੀਏ। ਸਾਡੇ ਸਾਹਮਣੇ ਹੈ ਕਿ 12 ਜੁਲਾਈ ਨੂੰ ਜਨਰਲ ਲਾਭ ਸਿੰਘ ਦਾ ਸ਼ਹੀਦੀ ਦਿਹਾੜਾ, ਅੱਜ ਉਹਦੇ ਬਾਰੇ ਇਸ਼ਤਿਹਾਰ ਜਿਹੜਾ ਸਾਡੇ ਕੋਲ ਜਦੋਂ ਪਹੁੰਚਿਆ ਤੇ ਬੜਾ ਚੰਗਾ ਲੱਗਿਆ ਕਿ ਕੌਮ ਲਈ ਜੂਝਣ ਵਾਲਿਆਂ ਦੇ ਦਿਹਾੜੇ ਜਿਹੜੇ ਆ ਉਹ ਅੱਜ ਵੀ ਮਨਾਏ ਜਾ ਰਹੇ ਨੇ। ਸੱਚੇ ਪਾਤਸ਼ਾਹ ਸਾਨੂੰ ਇਸ ਸੱਚੇ ਸੁੱਚੇ ਮਾਰਗ ਉੱਤੇ ਚੱਲਣ ਦੀ ਇਸੇ ਤਰੀਕੇ ਨਾਲ ਤੌਫੀਕ ਬਖਸ਼ਦੇ ਰਹਿਣ। ਸੋ ਇੱਥੇ ਹੀ ਸਮਾਪਤੀ ਆ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।